ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਨਵੇਂ ਹਫਤੇ ਦੇ ਵਿੱਚ ਜਿਹੜਾ ਨਵਾਂ ਪ੍ਰੋਗਰਾਮ ਲੈ ਕੇ ਆ ਚੁੱਕੇ ਹਾਂ, ਨਵੀਆਂ ਖਬਰਾਂ ਤੁਹਾਡੇ ਲਈ ਪੇਸ਼ ਕਰਾਂਗੇ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਕਤੂਬਰ ਦੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅਤੇ ਨਾਲ ਹੀ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਉਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਆ ਅਤੇ ਤੁਸੀਂ ਉਸ ਦੇ ਬਾਰੇ ਕਈ ਤਰੀਕੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ 1200 ਜਾਣੇ ਦੀ ਕਪੈਸਿਟੀ ਵਾਲੀਆਂ ਪਾਰਟੀਜ਼ ਤੁਸੀਂ ਉੱਥੇ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ ਅਤੇ ਨਾਲ ਹੀ ਜਿਹੜੀ ਆ ਸੋਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ ਅਤੇ ਰੋਟੀ ਜਿਹੜੀ ਹੈ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਆਪਣੀ ਖੁਸ਼ੀ ਦੇ ਮੌਕੇ ਦੇ ਲਈ ਬੈਂਕਟ ਹਾਲ ਦੀ ਭਾਲ ਦੇ ਵਿੱਚ ਹੋ ਤਾਂ ਵੈਕਾਵਿਲ ਵਾਲੇ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707 474 7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਹਜੇ ਵੀ ਜਿਹੜੀ ਪੂਰੇ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਗਰਮਾਈ ਹੋਈ ਆ, ਜਿਹੜੇ ਅਮਰੀਕਾ ਦੇ ਜਰਨਲਿਸਟ ਵਾਸ਼ਿੰਗਟਨ ਪੋਸਟ ਦੇ ਸੀਗੇ ਖਸ਼ੋਗੀ, ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਆ ਸਾਊਦੀ ਅੰਬੈਸੀ ਦੇ ਵਿੱਚ ਟਰਕੀ ਦੇ ਵਿੱਚ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜਿਨ੍ਹਾਂ ਵੀ ਬੰਦਿਆਂ ਨੇ ਉਹਨਾਂ ਨੂੰ ਮਾਰਿਆ ਉਹ ਰੋਗ ਕਿਲਰ ਸੀਗੇ। ਮਤਲਬ ਕਿ ਭਈ ਉਹ ਇੱਕ ਤਰ੍ਹਾਂ ਨਾਲ ਡਿਸਹੋਨੈਸਟ ਅਤੇ ਅਨਪ੍ਰਿੰਸੀਪਲਡ ਬੰਦੇ ਹੋ ਸਕਦੇ ਆ। ਅਤੇ ਪਰ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਮਾਮਲਾ ਇਹ ਹੁਣ ਕਾਫੀ ਗਰਮਾ ਗਿਆ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਲੀਅਰਲੀ ਕਿਹਾ ਸੀ ਵੀ ਜੇ ਉਹਨਾਂ ਦਾ ਹੱਥ ਜਿਹੜਾ ਪ੍ਰਿੰਸ ਹੈਗੇ ਸਾਊਦੀ ਦੇ ਉਹਨਾਂ ਦਾ ਕਿਸੇ ਤਰ੍ਹਾਂ ਵੀ ਇਨਵੋਲਵ ਹੋਇਆ ਇਹਦੇ ਵਿੱਚ ਅਤੇ ਅਸੀਂ ਜਿਹੜਾ ਆ ਬਹੁਤ ਸਖਤ ਐਕਸ਼ਨ ਲਵਾਂਗੇ ਸਾਊਦੀ ਅਰੇਬੀਆ ਦੇ ਅਗੇਂਸਟ। ਅਤੇ ਹੁਣ ਸਾਊਦੀ ਅਰੇਬੀਆ ਵਾਲਿਆਂ ਨੇ ਵੀ ਕਿਹਾ ਵੀ ਜੇ ਸਾਡੇ ਉਲਟ ਕੋਈ ਇੱਦਾਂ ਦਾ ਐਕਸ਼ਨ ਲਿਆ ਗਿਆ ਅਤੇ ਅਸੀਂ ਵੀ ਜਿਹੜਾ ਆ ਗ੍ਰੇਟਰ ਐਕਸ਼ਨ ਦੇ ਨਾਲ ਰਿਸਪੌਂਡ ਕਰਾਂਗੇ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਸਾਊਦੀ ਅਰੇਬੀਆ ਜਿਹੜੀ ਆ ਇਹ ਅਜਿਹਾ ਮੁਲਕ ਆ ਜਿਹਦੇ ਨਾਲ ਲਗਭਗ ਕਹਿੰਦੇ ਦੁਨੀਆ ਦੇ ਜਿਹੜੇ ਮੇਜਰ ਮੁਲਕ ਹੈਗੇ ਉਹਨਾਂ ਦੀ ਇਕੋਨਮੀ ਦੇ ਉੱਤੇ ਇਹਨਾਂ ਦਾ ਬਹੁਤ ਵੱਡਾ ਅਸਰ ਹੈਗਾ ਆ। ਜੀ ਬਿਲਕੁਲ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਉਹ ਜਲਦ ਹੀ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਆ ਉਹਨਾਂ ਨੂੰ ਸਾਊਦੀ ਅਰੇਬੀਆ ਘੱਲਣਗੇ ਇਸ ਪੂਰੀ ਗੱਲਬਾਤ ਦੇ ਉੱਤੇ। ਖਾਸ ਕਰਕੇ ਜਿਹੜਾ ਕਾਲਮਿਸਟ ਸੀਗਾ ਵਾਸ਼ਿੰਗਟਨ ਪੋਸਟ ਦਾ ਜਮਾਲ ਖਸ਼ੋਗੀ, ਜਿਹੜਾ ਕਿ ਸਾਊਦੀ ਕੌਂਸੂਲੇਟ ਦੇ ਵਿੱਚ ਇਸਤਾਨਬੁਲ ਟਰਕੀ ਦੇ ਵਿੱਚ ਗਿਆ ਅਤੇ ਮੁੜ ਕੇ ਉੱਥੋਂ ਬਾਹਰ ਜਿਹੜਾ ਉਹ ਨਹੀਂ ਨਿਕਲਿਆ। ਟਰਕੀ ਵਾਲਿਆਂ ਦਾ ਇਹੀ ਜਿਹੜਾ ਅਜੇ ਵੀ ਦਾਅਵਾ ਆ ਵੀ ਉਸ ਦੀ ਜਿਹੜੀ ਹੱਤਿਆ ਆ ਉਹ ਅੰਦਰੇ ਹੀ ਕਰ ਦਿੱਤੀ ਗਈ। 15 ਜਾਣਿਆਂ ਦਾ ਜਿਹੜਾ ਹਿਟਮੈਨ ਸਕੁਆਡ ਸੀਗਾ ਉਹ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਸ ਨੇ ਜਿਹੜਾ ਹਾਇਰ ਕੀਤਾ ਅਤੇ ਉਹ ਕੀਤਾ ਹੈ। ਅਤੇ ਰਾਸ਼ਟਰਪਤੀ ਟਰੰਪ ਨੇ ਫੋਨ 'ਤੇ ਮੁਲਾਕਾਤ ਹੋਣ ਤੋਂ ਬਾਅਦ ਫੋਨ 'ਤੇ ਗੱਲਬਾਤ ਹੋਣ ਤੋਂ ਬਾਅਦ 'ਚ ਸਾਊਦੀ ਅਰੇਬੀਆ ਦੇ ਨਾਲ ਉਹਨਾਂ ਨੇ ਹੁਣ ਇੱਕ ਨਵਾਂ ਜਿਹੜਾ ਸ਼ਗੂਫਾ ਛੱਡਿਆ। ਉਹ ਕਹਿੰਦੇ ਆ ਵੀ ਹੋ ਸਕਦਾ ਵੀ ਇਹ ਜਿਹੜੇ ਰੋਗ ਕਿਲਰਸ ਹੋਣ ਅਤੇ ਸੋ ਦੇਖਦੇ ਹਾਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੋਊਗਾ। ਆਪਾਂ ਪਹਿਲਾਂ ਵੀ ਬਹੁਤ ਵਾਰੀ ਇਸ਼ਾਰਾ ਕੀਤਾ ਆ ਵੀ ਅਮਰੀਕਾ ਵਾਲੇ ਜਿਹੜੇ ਸਾਊਦੀ ਅਰੇਬੀਆ ਨੂੰ ਘੱਟ ਹੀ ਜਿਹੜੀ ਆ ਉਂਗਲ ਆ ਉਹ ਕਰਦੇ ਨੇ ਅਤੇ ਸਾਊਦੀ ਅਰੇਬੀਆ ਦੀ ਕਿਤੇ ਨਾ ਕਿਤੇ ਇਸ ਪੱਖੋਂ ਜਿਹੜੀ ਆ ਉਹ ਪਤਾ ਨਹੀਂ ਉਹਨਾਂ ਕੋਲ ਕਿਹੜੀ ਕਹਿ ਲਓ ਵੀ ਤੋਤੇ ਕਿਹੜੀ ਜਾਨ ਜਿਹੜੀ ਤੋਤਾ ਕਿਸੇ ਦੇ ਕੋਲ ਉਹਨਾਂ ਦੇ ਕੋਲ ਹੈਗਾ ਆ ਵੀ ਕੋਈ ਵੀ ਡਰਦਾ ਉਹਨਾਂ ਦੇ ਕੋਲ ਉਹਨਾਂ ਨੂੰ ਜਿਹੜਾ ਹੱਥ ਜਿਹੜਾ ਉਹ ਨਹੀਂ ਪਾਉਂਦਾ। ਸੋ ਉਹੀ ਚੀਜ਼ ਜਿਹੜੀ ਕਿਤੇ ਨਾ ਕਿਤੇ ਦੇਖਣ ਨੂੰ ਮਿਲੀ ਆ। ਹੋਪਫੁਲੀ ਜਿਹੜਾ ਆ ਇਸ ਚੀਜ਼ ਦੇ ਵਿੱਚ ਇਨਸਾਫ ਜਿਹੜਾ ਆ ਉਹ ਮਿਲ ਸਕੇ, ਪਤਾ ਲੱਗ ਸਕੇ ਸਭ ਤੋਂ ਪਹਿਲਾਂ
ਵੀ ਜਮਾਲ ਖਸ਼ੋਗੀ ਦਾ ਜਿਹੜਾ ਆ ਉਹ ਬਣਿਆ ਕੀ, ਕਿਉਂਕਿ ਕੌਂਸਲੇਟ ਦੇ ਵਿੱਚ ਬੰਦਾ ਗਿਆ ਜੇ ਉਹ ਬਾਹਰ ਨਾ ਆਵੇ ਤਾਂ ਅੱਗੋਂ ਕੌਂਸਲੇਟ ਵਾਲੇ ਕਹੀ ਜਾਣ ਵੀ ਸਾਨੂੰ ਨਹੀਂ ਪਤਾ, ਤਾਂ ਫਿਰ ਇਹ ਦਾਲ 'ਚ ਕਾਲਾ ਨਹੀਂ ਕਾਲੀ ਦਾਲ ਹੀ ਜਿਹੜੀ ਆ ਉਹ ਲੱਗਦੀ ਆ। ਜੀ ਬਿਲਕੁਲ। ਸੋ ਟਰਕਿਸ਼ ਜਿਹੜੀਆਂ ਅਥਾਰਟੀਜ਼ ਹੈਗੀਆਂ ਉਹਨਾਂ ਨੇ ਇਹ ਕਿਹਾ ਵੀ ਪ੍ਰੀ ਮੈਡੀਟੇਟਡ ਮਰਡਰ ਹੋਇਆ ਆ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜਾ ਖਸ਼ੋਗੀ ਆ ਉਹ ਉੱਥੋਂ ਕੁਛ ਪੇਪਰ ਵਰਕ ਕਰਨ ਜਿਹੜਾ ਆ ਰਿਹਾ ਹੈਗਾ ਅੰਬੈਸੀ ਦੇ ਵਿੱਚ। ਅਤੇ ਟਰਕਿਸ਼ ਅਥਾਰਟੀਜ਼ ਜਿਹੜੀਆਂ ਆ ਉਹ ਕਹਿੰਦੀਆਂ ਆ ਪਈ 15 ਦੇ ਕਰੀਬ ਜਿਹੜੇ ਕਾਤਲ ਸੀਗੇ ਉਹਨਾਂ ਨੇ ਅਸੈਸਨਸ ਉਹਨਾਂ ਨੇ ਨਾਮ ਵਰਤਿਆ ਹੈਗਾ, ਜਿਨ੍ਹਾਂ ਨੇ ਜਿਹੜਾ ਜਮਾਲ ਖਸ਼ੋਗੀ ਆ ਉਹਨੂੰ ਕੁੱਟਿਆ ਮਾਰਿਆ, ਟੌਰਚਰ ਕੀਤਾ ਅਤੇ ਉਹਦਾ ਜਿਹੜਾ ਮਰਡਰ ਕੀਤਾ ਅਤੇ ਉਹਨੂੰ ਜਿਹੜਾ ਆ ਉਹਦੀ ਬੋਡੀ ਨੂੰ ਪੀਸਸ ਦੇ ਵਿੱਚ ਕੱਟ ਕੀਤਾ। ਅਤੇ ਇਹਦੀ ਜਿਹੜੀ ਹੁਣ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਚੱਲ ਰਹੀ ਹੈਗੀ ਆ ਅਤੇ ਮਾਮਲਾ ਪੂਰਾ ਜਿਹੜਾ ਇਹ ਗਰਮਾਇਆ ਹੋਇਆ ਹੈਗਾ ਜੀ। ਅਤੇ ਅਗਲੀ ਜਿਹੜੀ ਗੱਲਬਾਤ ਉਸ ਦੇ ਵੱਲ ਆਪਾਂ ਵੱਧਦੇ ਹਾਂ। ਸਭ ਨੂੰ ਯਾਦ ਹੋਵੇਗਾ ਰਾਸ਼ਟਰਪਤੀ ਟਰੰਪ ਅਤੇ ਜਿਹੜੀ ਸੈਨੇਟਰ ਐਲਿਜ਼ਾਬੈਥ ਵਾਰਨ ਹੈਗੇ ਆ, ਇਹਨਾਂ ਦੀ ਆਪਸ ਦੇ ਵਿੱਚ ਕਾਫੀ ਖਹਿਬਾਜ਼ੀ ਹੁੰਦੀ ਆ, ਵਾਦ ਵਿਵਾਦ ਜਿਹੜੇ ਚੱਲਦੇ ਰਹਿੰਦੇ ਇੱਕ ਦੂਜੇ ਦੇ ਉੱਤੇ, ਜਿਹੜੇ ਸ਼ਬਦੀ ਵਾਰ ਜਿਹੜੇ ਉਹ ਕਰਦੇ ਰਹਿੰਦੇ ਆ। ਰਾਸ਼ਟਰਪਤੀ ਟਰੰਪ ਨੇ ਬਹੁਤ ਵਾਰੀ ਜਿਹੜੇ ਵਾਰਨ ਬਫੇ ਆ ਉਸ ਨੂੰ ਝੂਠੀ ਆਖਿਆ, ਕਿਉਂਕਿ ਵਾਰਨ ਬਫੇ ਇਹ ਦਾਅਵਾ ਕਰਦੇ ਨੇ ਵੀ ਉਹਨਾਂ ਦਾ ਜਿਹੜੇ ਐਲਿਜ਼ਾਬੈਥ ਵਾਰਨ ਮਾਫੀ ਚਾਹੁੰਦਾ, ਵਾਰਨ ਬਫੇ ਜਿਹੜੇ ਨਾਟ ਬਿਲੀਅਨੇਅਰ ਉਹ ਵਾਲੇ ਨਹੀਂ, ਜਿਹੜੇ ਸੈਨੇਟਰ ਐਲਿਜ਼ਾਬੈਥ ਵਾਰਨ ਨੇ, ਉਹ ਦਾਅਵਾ ਕਰਦੇ ਨੇ ਵੀ ਉਹ ਇੰਡੀਅਨ ਡਿਸੈਂਟ, ਇੰਡੀਅਨ ਜਿਹੜੇ ਕਿ ਇੱਥੇ ਨੇਟਿਵ ਇੰਡੀਅਨ ਜਿਹੜੇ ਆ ਉਸ ਡਿਸੈਂਟ ਦੇ ਹੈਗੇ ਨੇ। ਰਾਸ਼ਟਰਪਤੀ ਟਰੰਪ ਨੇ ਉਸ ਦਾਅਵੇ ਨੂੰ ਬਾਰ-ਬਾਰ ਜਿਹੜਾ ਉਸ ਦਾ ਕਰਦੇ ਹੋਏ ਕਿਹਾ ਆ ਵੀ ਇਹ ਬਿਲਕੁਲ ਝੂਠ ਬੋਲਦੀ ਆ, ਇਸ ਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਨੇਟਿਵ ਇੰਡੀਅਨਸ ਦੇ ਨਾਲ ਕੋਈ ਵੀ ਹੈ ਨਹੀਂ ਆ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਕਿਹਾ ਸੀਗਾ ਵੀ ਤੁਸੀਂ ਆਪਣਾ DNA ਟੈਸਟ ਕਰਾਓ, ਅਤੇ DNA ਟੈਸਟ ਕਰਾਉਣ ਤੋਂ ਬਾਅਦ ਦੇ ਵਿੱਚ ਜੇ ਲੱਗਦਾ ਹੈ ਤਾਂ ਮੈਂ ਤੁਹਾਡੀ ਤੁਹਾਡੀ ਜਿਹੜੀ ਪਸੰਦ ਦੀ ਕਿਸੇ ਵੀ ਚੈਰਿਟੀ ਨੂੰ $1 ਮਿਲੀਅਨ ਜਿਹੜਾ ਆ ਉਹ ਡੋਨੇਟ ਵੀ ਜਿਹੜਾ ਕਰੂੰਗਾ। ਅਤੇ ਕੱਲ੍ਹ ਜਿਹੜਾ ਆ ਐਲਿਜ਼ਾਬੈਥ ਵਾਰਨ ਆ ਉਹਨਾਂ ਨੇ ਆਪਣਾ ਜਿਹੜਾ DNA ਟੈਸਟ ਆ ਉਹ ਕਰਵਾਇਆ, ਅਤੇ DNA ਟੈਸਟ ਕਰਾ ਕੇ ਜਿਹੜੇ ਉੱਥੋਂ ਦੀ ਕਾਫੀ ਮਸ਼ਹੂਰ ਅਖਬਾਰ ਬੋਸਟਨ ਗਲੋਬ ਆ ਉਹਨਾਂ ਨੇ ਕੀਤਾ, ਅਤੇ ਉਹਨਾਂ ਨੇ ਉੱਥੇ ਰਿਪੋਰਟ ਪੇਸ਼ ਕੀਤੀ ਜਿਸ ਦੇ ਵਿੱਚ ਕਹਿੰਦੇ DNA ਟੈਸਟ ਇਹ ਦੱਸਦਾ ਆ ਵੀ ਇਹ 6 ਤੋਂ ਲੈ ਕੇ 10 ਜਨਰੇਸ਼ਨਸ ਪਹਿਲਾਂ ਇਹਨਾਂ ਦੇ ਜਿਹੜੇ ਆ ਨੇਟਿਵ ਇੰਡੀਅਨ ਜਿਹੜਾ ਡਿਸੈਂਟ ਆ ਇਹਨਾਂ ਦਾ ਰਿਹਾ ਆ, ਵੀ ਇਹ ਉਸੇ ਹੀ ਪੁਸ਼ਤ 'ਚੋਂ ਜਿਹੜੇ ਆ ਉਹ ਚੱਲਦੇ ਆ ਰਹੇ ਆ। ਅਤੇ ਅੱਜ ਜਦ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਵੀ ਜਿਹੜੇ ਐਲਿਜ਼ਾਬੈਥ ਵਾਰਨ ਨੇ DNA ਟੈਸਟ ਕੀਤਾ ਆ, ਤਾਂ ਕਹਿੰਦੇ ਫਿਰ ਮੈਂ ਕੀ ਕਰਾਂ ਜੇ ਕਰਵਾਇਆ ਆ, ਅਤੇ ਜਿਹੜਾ $1 ਮਿਲੀਅਨ ਵਾਲਾ ਆਫਰ ਸੀਗਾ ਉਹ ਵੀ ਉਹਨਾਂ ਨੇ ਉੱਥੋਂ ਇਨਕਾਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਦੇਖੋ ਇਹ ਇੱਕ ਇਹਨਾਂ ਦੀ ਸਟ੍ਰੈਟਜੀ ਆ, ਪਹਿਲੋਂ ਦੂਜੇ ਲੋਕ ਦੇ ਉੱਤੇ ਇਸ ਤਰੀਕੇ ਨਾਲ ਝੂਠੀ ਵਾਰ ਜਿਹੜੇ ਉਹ ਕਰਦੇ ਨੇ ਗੱਲਾਂ ਬਾਤਾਂ ਕਰਕੇ, ਅਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਚੀਜ਼ ਅਗੇਂਸਟ ਜਿਹੜੀ ਉਹ ਪ੍ਰੂਵ ਹੋ ਜਾਂਦੀ ਆ ਤਾਂ ਫਿਰ ਜਿਹੜੇ ਪ੍ਰਕਾਸ਼ ਬਾਦਲ ਵਾਂਗੂ ਵੀ ਮੈਂ ਕੀ ਕਰਾਂ ਮੈਨੂੰ ਕੀ ਪਤਾ, ਫਿਰ ਉੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਨ ਜਿਹੜੇ ਉਹ ਲੱਗ ਜਾਂਦੇ ਨੇ। ਸੋ ਆਈ ਗੈਸ ਜਾਂ ਤਾਂ ਫਿਰ ਪਹਿਲੋਂ ਇੱਦਾਂ ਦੀ ਚੀਜ਼ ਉਹਨਾਂ ਨੂੰ ਕਹਿਣੀ ਨਹੀਂ ਚਾਹੀਦੀ, ਅਤੇ ਜੇ ਕਹੀ ਆ ਤਾਂ ਫਿਰ ਆਪਣੀ ਉਸ ਗੱਲ ਦੇ ਉੱਤੇ ਉਹਨਾਂ ਨੂੰ ਪੂਰਿਆਂ ਵੀ ਜਿਹੜਾ ਉਤਰਨਾ ਚਾਹੀਦਾ ਆ। ਸੋ ਇੱਥੇ ਨਾਲ ਇੱਕ ਚੀਜ਼ ਹੋਰ ਵੀ ਹੈਗੀ ਆ, ਜਿਹੜੇ ਬਹੁਤ ਸਾਰੇ ਸਿਆਸੀ ਮਾਹਰ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਡੈਮੋਕ੍ਰੇਟ ਸੈਨੇਟਰ ਐਲਿਜ਼ਾਬੈਥ ਵਾਰਨ ਹੈਗੇ ਆ ਇਹਨਾਂ ਨੇ DNA ਟੈਸਟ ਵੀ ਕਰਾ ਚੁੱਕੇ ਆ, ਇਹ ਵੀ ਉਹਨਾਂ ਨੇ ਹੁਣ ਪ੍ਰੂਵ ਇੱਕ ਹਿਸਾਬ ਨਾਲ ਕਰਤਾ ਵੀ ਉਹ ਨੇਟਿਵ ਇੰਡੀਅਨ ਜਿਹੜੇ ਆ ਉਹ ਡਿਸੈਂਟ ਦੇ ਆ। ਪਿਛਲੇ 10 ਸਾਲਾਂ ਦੀਆਂ ਉਹਨਾਂ ਨੇ ਆਪਣੀਆਂ ਟੈਕਸ ਰਿਟਰਨਸ ਜਿਹੜੀਆਂ ਆ ਉਹ ਸਾਹਮਣੇ ਪੇਸ਼ ਕਰ ਦਿੱਤੀਆਂ ਆ, ਹੋਰ ਕਾਫੀ ਕੁਛ ਉਹਨਾਂ ਨੇ ਕਰ ਦਿੱਤਾ ਹੈ। ਕਹਿੰਦੇ ਇੱਦਾਂ ਲੱਗ ਰਿਹਾ ਵੀ 2020 ਦੇ ਵਿੱਚ ਉਹ ਆਪਣੇ ਆਪ ਨੂੰ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਜਿਹੜੇ ਉਹ ਝੋਕਣਗੇ, ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਕੈਂਡੀਡੇਟ ਬਣਨ ਦੀ ਜਿਹੜੀ ਆ ਉਹ ਉਹਨਾਂ ਦੀ ਕੋਸ਼ਿਸ਼ ਜਿਹੜੀ ਆ ਉਹ ਹੋ ਸਕਦੀ ਆ। ਸੋ ਲੈਟਸ ਸੀ ਜਿਹੜੀ ਆ ਇਸ ਚੀਜ਼ ਦੇ ਵਿੱਚ ਕੀ ਬਣਦਾ ਆ, ਪਰ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਹੌਲੀ ਹੌਲੀ ਜ਼ਮੀਨ ਜਿਹੜੀ ਆ ਉਹ ਪੱਧਰੀ ਕਰ ਰਹੀ ਆ ਆਪਣੇ ਪ੍ਰੈਜ਼ੀਡੈਂਸ਼ੀਅਲ ਬਿਡ ਜਿਹੜੀ ਆ ਉਸ ਨੂੰ ਤੇਜ਼ ਕਰਨ ਦੇ ਲਈ। ਜੀ ਬਿਲਕੁਲ। ਸੋ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ 2020 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ USA ਦੇ ਵਿੱਚ ਹੋ ਸਕਦੀ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਕਾਫੀ ਲੰਮੇ ਸਮੇਂ ਤੋਂ ਆਪਣਾ ਜਿਹੜਾ ਸਟੇਟਸ ਐਜ਼ ਏ ਮਿਨੋਰਿਟੀ ਸ਼ੋਅ ਕਰਦੇ ਆਏ ਆ, ਕਿਉਂਕਿ ਉਹ ਨੇਟਿਵ ਅਮਰੀਕਨ ਡਿਸੈਂਟ ਨੂੰ ਬਿਲੋਂਗ ਕਰਦੇ ਆ। ਕਹਿੰਦੇ ਭਈ ਉਹਨਾਂ ਨੇ ਕਈ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਦੀ ਜੋਬ ਵੀ ਕੀਤੀ, ਉਹ ਐਜ਼ ਏ ਮਿਨੋਰਿਟੀ ਦਾ ਸਟੇਟਸ ਲੈ ਕੇ ਕੀਤੀ ਹੈਗੀ ਆ।
ਤੇ ਸੋ ਹੁਣ ਉਹਨਾਂ ਨੇ ਜਿਹੜਾ ਇਹ ਇੱਕ ਤਰ੍ਹਾਂ ਨਾਲ ਇਹ ਚੀਜ਼ ਹਰਜੋਤ ਸਿੰਘ ਜੀ ਫੈਕਟ ਪਤਾ ਲੱਗ ਚੁੱਕਾ ਵੀ ਕਹਿੰਦੇ ਵੀ ਜਦੋਂ 1992 ਦੇ ਵਿੱਚ ਉਹਨਾਂ ਨੇ ਹਾਰਵਰਡ ਦੇ ਵਿੱਚ ਜਦੋਂ ਐਜ਼ ਏ ਟੀਚਰ ਜਿਹੜਾ ਪ੍ਰੋਫੈਸਰ ਦੀ ਲਈ ਸੀ, ਉਦੋਂ ਉਹਨਾਂ ਦੇ ਜਿਹੜੇ ਮਾਈਨੋਰਟੀ ਵਾਲਾ ਜਿਹੜਾ ਉਹ ਉਸ ਚੀਜ਼ ਦੇ ਵਿੱਚ ਐਪਲੀਕੇਸ਼ਨ 'ਚ ਨਹੀਂ ਸੀ ਉਹ ਚੀਜ਼ ਭਰੀ ਹੋਈ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਹੋਰ ਯੂਨੀਵਰਸਿਟੀ 'ਚ ਵੀ ਕੀਤੀ ਸੀ। ਸੋ ਇਹ ਇੱਕ ਦਾਅਵਾ ਜ਼ਰੂਰ ਕੀਤਾ ਜਾਂਦਾ ਆ, ਪਰ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਨੇ ਇਸ ਗੱਲ ਨੂੰ ਝੁਠਲਾ ਦਿੱਤਾ ਆ ਵੀ ਉਹਨਾਂ ਦੇ ਐਜ਼ ਏ ਮਾਈਨੋਰਟੀ ਉਹਨਾਂ ਨੂੰ ਐਜ਼ ਏ ਪ੍ਰੋਫੈਸਰ ਦੀ ਜੋਬ ਨਹੀਂ ਸੀ ਦਿੱਤੀ ਗਈ ਜੀ। ਅਤੇ ਪਰ ਜੇ ਲਈ ਵੀ ਆ, ਪਰ ਜਿਸ ਤਰ੍ਹਾਂ ਹੁਣ ਵੈਰੀਫਾਈ ਹੋਇਆ ਆ, ਸੋ ਇਹਦਾ ਮਤਲਬ ਕੋਈ ਨਥਿੰਗ ਰੋਂਗ ਵੀ ਉਹ ਮਿਨੋਰਟੀ ਨੂੰ ਬਿਲੋਂਗ ਕਰਦੇ ਹੈਗੇ ਆ। ਹਾਂਜੀ, ਨਹੀਂ ਉਹ ਤਾਂ ਹੈ, ਪਰ ਉੱਦਾਂ ਕਹਿੰਦੇ ਜਿਹੜੀ ਦਾਅਵਾ ਕੀਤਾ ਜਾਂਦਾ ਵੀ ਉਹ ਝੂਠ ਬੋਲਦੇ ਸੀਗੇ ਵੀ ਉਹ ਨੇਟਿਵ ਆ, ਅਤੇ ਬਾਅਦ 'ਚ ਹੁਣ ਨੇਟਿਵ ਉੱਦਾਂ ਨਿਕਲੇ ਵੀ ਆ, ਪਰ ਉਹਨਾਂ ਨੇ ਜੋਬ ਵੇਲੇ ਜਿਹੜੇ ਉਸ ਚੀਜ਼ ਦੀ ਮਦਦ ਨਹੀਂ ਸੀ ਲਈ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਫਲੋਰੀਡਾ ਅਤੇ ਜਾਰਜੀਆ ਦੇ ਵਿੱਚ ਜਿਹੜੇ ਆ ਉਹ ਵਿਜ਼ਿਟ ਹੁਣ ਕਰਨਗੇ, ਕਿਉਂਕਿ ਹਰੀਕੇਨ ਮਾਈਕਲ ਦੇ ਚੱਲਦਿਆਂ ਜਿਹੜੇ 18 ਜਾਣਿਆਂ ਦੀ ਇਸ ਟਾਈਮ ਮੌਤ ਹੋ ਚੁੱਕੀ ਆ। ਉਹ ਜਿਹੜਾ ਹਰੀਕੇਨ ਉੱਧਰੋਂ ਲੰਘਿਆ ਫਲੋਰੀਡਾ ਦੇ ਵਿੱਚੋਂ ਹੁੰਦਾ ਹੋਇਆ, ਜਾਰਜੀਆ 'ਚੋਂ ਸਾਊਥ ਨਾਰਥ ਕੈਰੋਲੀਨਾ ਦੇ ਵਿੱਚੋਂ ਲੰਘਦਾ ਹੋਇਆ, ਉਸਨੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉੱਥੇ ਪਹੁੰਚਾਇਆ ਆ। ਅਤੇ ਇਸ ਹਰੀਕੇਨ ਦੇ ਚੱਲਦਿਆਂ 18 ਜਾਣਿਆਂ ਦੀਆਂ ਮੌਤਾਂ ਦੀ ਜਿਹੜੀ ਆ ਉਹ ਰਿਪੋਰਟਾਂ ਆ ਰਹੀਆਂ ਆ। ਇਸੇ ਬਾਬਤ ਇਸ ਜੋ ਵੀ ਉੱਥੇ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣ ਦੇ ਲਈ ਫਲੋਰੀਡਾ ਅਤੇ ਜਾਰਜੀਆ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮਲੇਨੀਆ ਟਰੰਪ ਆ ਉਹ ਉੱਥੇ ਜਾਣਗੇ ਅਤੇ ਸਰਵੇ ਜਿਹੜਾ ਉਹ ਕਰਨਗੇ। ਅਤੇ ਜਿਹੜੇ ਉੱਥੋਂ ਦੇ ਅਧਿਕਾਰੀ ਆ, ਖਾਸ ਕਰਕੇ ਫੀਮਾ ਵਾਲੇ, ਉਹ ਕਹਿ ਰਹੇ ਆ ਵੀ ਇਸ ਚੀਜ਼ ਨੂੰ ਰਿਕਵਰ ਹੁੰਦਿਆਂ ਆਉਣ ਵਾਲੇ ਕਈ ਸਾਲ ਜਿਹੜੇ ਆ ਉਹ ਲੱਗ ਜਾਣਗੇ। ਸੋ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹਰੀਕੇਨ ਮਾਈਕਲ ਆ ਉਹ ਕਰਦਾ ਗਿਆ। ਬਹੁਤ ਹੀ ਪਾਵਰਫੁਲ ਸਟੋਰਮ ਸੀਗਾ। ਕਹਿੰਦੇ 18 ਦੇ ਵਿੱਚੋਂ 8 ਜਾਣੇ ਫਲੋਰੀਡਾ 'ਚ, 3 ਨਾਰਥ ਕੈਰੋਲੀਨਾ, 1 ਜਾਰਜੀਆ ਅਤੇ 6 ਜਾਣੇ ਵਰਜੀਨੀਆ ਦੇ ਵਿੱਚ ਜਿਹੜੇ ਆ ਉਹ ਇਸ ਸਟੋਰਮ ਦੇ ਕਰਕੇ, ਹਰੀਕੇਨ ਦੇ ਕਰਕੇ ਜਿਹੜੇ ਆ ਉਹ ਮਾਰੇ ਗਏ ਨੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਆ ਉਹ ਟੈਲੀਕਾਸਟ ਹੋਈ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਫਿਰ ਉਹੀ ਦੁਹਰਾਇਆ ਵੀ ਮੈਂ ਜਿਹੜਾ ਜਾਂ ਮੇਰੇ ਰਿਲੇਸ਼ਨ ਜਿਹੜੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਜਿਹੜੇ ਹੈਗੇ ਆ, ਅਤੇ ਇਸੇ ਤਰ੍ਹਾਂ ਜਿਹੜੇ ਕੋਰੀਆ ਦੇ ਹੈਗੇ ਆ ਕਿਮ ਜੋਂਗ ਉਨ, ਉਹਨਾਂ ਦੇ ਨਾਲ ਜਿਹੜਾ ਆ ਬਹੁਤ ਵਧੀਆ ਚੱਲ ਰਹੇ ਹੈਗੇ ਆ। ਅਤੇ ਜਿਹੜੇ ਹੋਸਟ ਸੀ ਉਹਨਾਂ ਨੂੰ ਸਟਿਲ ਕਿਹਾ ਵੀ ਮੈਂ ਆਈ ਐਮ ਦਾ ਪ੍ਰੈਜ਼ੀਡੈਂਟ ਐਂਡ ਯੂ ਆਰ ਨਾਟ, ਜਿਸ ਤਰ੍ਹਾਂ ਉਹ ਬੋਲਦੀ ਆ। ਅਤੇ ਫਿਰ ਮੀਡੀਆ ਦੇ ਉਲਟ ਕਾਫੀ ਜਿਹੜਾ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਜ਼ਾਹਿਰ ਕੀਤਾ ਹੈਗਾ ਆ। ਅਤੇ ਦੂਸਰੇ ਪਾਸੇ ਨਾਰਥ ਅਤੇ ਸਾਊਥ ਕੋਰੀਆ ਦੀ ਗੱਲ ਕਰਦੇ ਜਾਈਏ, ਅਤੇ ਉੱਧਰੋਂ ਖਬਰਾਂ ਆ ਰਹੀਆਂ ਕਹਿੰਦੇ ਵੀ ਕਾਫੀ ਰੋਡਸ ਜਿਹੜੀਆਂ ਆ ਦੋਨਾਂ ਮੁਲਕਾਂ ਦੇ ਵਿੱਚ ਉਹ ਖੋਲ੍ਹਣ ਜਾ ਰਹੇ ਆ, ਤਾਂ ਕਿ ਜਿਹੜਾ ਬਿਜ਼ਨਸ ਆ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਵੱਧ ਸਕੇ। ਸੋ ਲੱਗਦਾ ਆ ਵੀ ਜਿਹੜੇ ਰਿਲੇਸ਼ਨ ਆ ਘੱਟੋ ਘੱਟ ਜੇ ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੇ ਆ ਉਹ ਕਾਫੀ ਜਿਹੜੇ ਸ਼ਾਂਤ ਵਾਲੇ ਮਾਹੌਲ 'ਚ ਚੱਲ ਰਹੇ ਆ। ਬਿਲਕੁਲ, ਜੇ ਸੁਧਰ ਜਾਣ ਤਾਂ ਉਹਦੇ ਨਾਲ ਦੀ ਜਿਹੜੀ ਰੀਸ ਨਹੀਂ। ਬਹੁਤ ਸਾਰੇ ਲੋਕ ਜਿਹੜੇ ਆਪਣੇ ਪਰਿਵਾਰਾਂ ਨੂੰ ਕਦੀ ਨਹੀਂ ਉੱਧਰਲੇ ਪਾਸੇ ਮਿਲੇ, ਜਿਹੜੇ ਵਿਛੜੇ ਹੋਏ ਨੇ, ਤਾਂ ਉਹ ਕਿਤੇ ਨਾ ਕਿਤੇ ਜਿਹੜੇ ਆ ਉਹ ਮਿਲ ਸਕਣਗੇ। ਅਤੇ ਵਪਾਰ ਦੇ ਵਿੱਚ ਜਦੋਂ ਇੱਧਰੋਂ ਸਮਾਨ ਉੱਧਰ ਜਾਊਗਾ, ਉੱਧਰੋਂ ਇੱਧਰ ਨੂੰ ਆਊਗਾ, ਤਾਂ ਬਹੁਤ ਫਰਕ ਪਊਗਾ। ਪਰ ਇਹ ਇੱਕ ਦੇਖਣ ਵਾਲੀ ਗੱਲ ਰਹੂਗੀ, ਕਿਉਂਕਿ ਨਾਰਥ ਕੋਰੀਆ ਵਾਲਾ ਜਿਹੜਾ ਇਹ ਡਿਕਟੇਟਰ ਆ ਕਿਮ ਜੋਂਗ ਉਨ, ਕਿਉਂਕਿ ਦੇਖੋ ਡਿਕਟੇਟਰ ਤੋਂ ਉਹਨੂੰ ਹੁਣ ਲੀਡਰ ਕਹਿਣ ਲੱਗ ਗਏ ਆ ਸਾਰੇ ਜਾਣੇ, ਸ਼ਾਇਦ ਇਸ ਲਈ ਵੀ ਉਸਨੇ ਥੋੜ੍ਹਾ ਬਹੁਤਾ ਮਨ ਦੇ ਵਿੱਚ ਤਬਦੀਲੀ ਸ਼ਾਇਦ ਲਿਆਂਦੀ ਹੋਵੇ ਜਾਂ ਲੋਕਾਂ ਨੂੰ ਭੁਲੇਖਾ ਪਾ ਰਿਹਾ ਆ। ਪਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਉਹ ਕਾਤਲ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਉਸਨੇ ਆਪਣੇ ਪਰਿਵਾਰ ਦੇ ਕਈ ਜੀਆਂ ਨੂੰ ਜਿਹੜਾ ਆ ਉਹ ਮਰਵਾ ਦਿੱਤਾ ਆ। ਵੀ ਉਹ ਉੱਥੇ ਉਹ ਲੋਕਾਂ ਨੂੰ ਜਿਹੜੇ ਆਮ ਲੋਕ ਆ ਉਹਨਾਂ ਨੂੰ ਹਮੇਸ਼ਾ ਪਰੇ ਰੱਖਦਾ ਆ ਟੈਕਨੋਲੋਜੀ ਤੋਂ, ਹੋਰ ਵੀ ਕਿਸੇ ਚੀਜ਼ ਤੋਂ, ਧਰਮ ਤੋਂ ਵੀ ਉਹ ਜਿਹੜਾ ਦੂਰ ਰੱਖਦਾ ਆ। ਆਮ ਲੋਕਾਂ ਨੂੰ ਉੱਥੇ ਮਿਨੀਮਮ ਵੇਜ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜਾ ਕੰਮ ਕਰਾਇਆ ਜਾਂਦਾ, ਅਮਰੀਕਨ ਮਿਨੀਮਮ ਵੇਜ ਨਹੀਂ, ਉੱਥੋਂ ਦੀ ਜਿਹੜੀ ਆ ਮਿਨੀਮਮ ਵੇਜ ਤੁਸੀਂ ਲਾ ਲਓ ਵੀ ਘੱਟ ਤੋਂ ਘੱਟ ਜਿਹੜੇ ਉੱਥੋਂ ਦੇ ਕਰੰਸੀ ਦੇ ਹਿਸਾਬ ਦੇ ਨਾਲ ਉੱਥੇ ਕੰਮ ਕਰਦੇ ਆ, ਅਤੇ ਲੋਕਾਂ ਦਾ ਜਿਹੜਾ ਹਿਸਾਬ ਦੇ ਨਾਲ ਉਧਾਰ ਜਿਹੜਾ ਹੈ ਨਹੀਂ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ, ਕਿਉਂਕਿ ਸਾਊਥ ਕੋਰੀਆ ਉਸ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਵਿਕਸਿਤ ਆ ਜਿਹੜਾ ਮੁਲਕ ਇੱਕ ਹਿਸਾਬ ਦੇ ਨਾਲ ਹੈਗਾ ਆ। ਅਤੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਹੁਣ ਜੇ ਟਰੇਡ ਹੁੰਦਾ ਆ ਆਪਸ ਦੇ ਵਿੱਚ ਉਹਨਾਂ ਦੇ ਵਿੱਚ, ਅਤੇ ਆਮ ਲੋਕਾਂ ਦੇ ਉੱਤੇ ਕਿੱਦਾਂ ਦਾ ਅਸਰ ਹੋਊਗਾ। ਕਿਉਂਕਿ ਜਦੋਂ ਨਵੀਆਂ ਚੀਜ਼ਾਂ ਉੱਧਰ ਜਾਣਗੀਆਂ, ਟੈਕਨੋਲੋਜੀ ਉਹਨਾਂ ਦੇ ਕੋਲ ਆਊਗੀ, ਤਾਂ ਉਹਨਾਂ ਨੂੰ ਵੀ ਪਤਾ ਲੱਗਣਾ ਸ਼ੁਰੂ ਹੋਊਗਾ ਵੀ ਇਹ ਸਾਡੇ ਨਾਲ ਤਾਂ ਬਹੁਤ ਧੱਕਾ ਜਿਹੜਾ ਕਿਤੇ ਨਾ ਕਿਤੇ ਲਗਾਤਾਰ ਹੁੰਦਾ ਆ ਰਿਹਾ। ਜਿਹੜਾ ਵੀ ਕੋਈ ਉੱਥੇ ਪਹਿਲੋਂ ਵੀ ਆਵਾਜ਼ ਉਠਾਉਂਦਾ ਸੀਗਾ, ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੁਨੀਆ ਤੋਂ ਹੀ ਜਿਹੜਾ ਉਹ ਚੱਕ ਦਿੱਤਾ ਜਾਂਦਾ ਸੀਗਾ। ਸੋ ਉਹਦੇ ਨਾਲ ਕਾਫੀ ਅਸਰ ਪਊਗਾ। ਜੇ ਵਾਕਈ ਇੱਦਾਂ ਕਰਨ ਜਾ ਰਿਹਾ ਆ ਕਿਮ ਜੋਂਗ ਉਨ, ਤਾਂ ਇੱਥੋਂ ਇਹ ਲੱਗਦਾ ਆ ਵੀ ਉਹ ਹੁਣ ਅੱਕ ਚੁੱਕਾ ਆ ਆਪਣੀ ਹਿਸਾਬ ਦੇ ਨਾਲ
ਡਿਕਟੇਟਰਸ਼ਿਪ ਤੋਂ ਵੀ, ਤੇ ਜਾਂ ਤਾਂ ਫਿਰ ਦੁਨੀਆ ਦੀ ਨਜ਼ਰਾਂ ਦੇ ਵਿੱਚ ਕੋਈ ਜ਼ਿਆਦਾ ਹੀ ਤਗੜਾ ਜਿਹੜਾ ਕੋਈ ਸਕੀਮ ਲਗਾ ਕੇ ਬੈਠਾ ਵੀ ਪਤਾ ਨਹੀਂ ਕਿੱਦਾਂ ਦਾ ਘੱਟਾ ਇਹਨੇ ਪਾਉਣਾ ਹੈ। ਬਿਲਕੁਲ ਫਾਈਨੈਂਸ਼ੀਅਲੀ ਜਿਹੜੀ ਪੋਜੀਸ਼ਨ ਆ ਉਸ ਮੁਲਕ ਦੀ ਬਹੁਤ ਬੈਡ ਆ, ਕਿਉਂਕਿ ਜਿਹੜੀਆਂ ਇੰਨੀਆਂ ਸੈਂਕਸ਼ਨਸ ਲੱਗੀਆਂ ਆ ਉਹ ਨੈਚੁਰਲੀ ਉਹਦੇ 'ਤੇ ਅਸਰ ਕਰਦੀਆਂ ਹੈਗੀਆਂ। ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ, ਈਰਾਨ, ਚਾਈਨਾ ਦੇ ਵਿੱਚ ਅਸਰ ਇਹਦਾ ਚੱਲ ਰਿਹਾ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਬਰਾਂ ਕਵਰ ਕਰਦੇ ਆਏ ਹਾਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਖਾਸ ਕਰਕੇ ਹੇਟੀ ਵਗੈਰਾ ਇਹਨਾਂ ਮੁਲਕਾਂ ਦੇ ਸੀ, ਜਿਨ੍ਹਾਂ ਨੂੰ ਇੱਕ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦਿੱਤਾ ਗਿਆ ਸੀ, ਉਹ ਬਹੁਤ ਹੀ ਹੁਣ ਥੋੜ੍ਹੇ ਸਮੇਂ ਦੇ ਵਿੱਚ ਖਤਮ ਹੋਣ ਜਾ ਰਿਹਾ ਹੈਗਾ ਆ। ਈਵਨ ਦੋ ਇੱਕ ਜੱਜ ਨੇ ਜਿਹੜਾ ਇਹ ਰੂਲਿੰਗ ਵੀ ਕੀਤੀ ਸੀ ਵੀ ਨਹੀਂ, ਜਿਹੜੇ ਇਹ ਇੰਨੇ ਲੰਮੇ ਸਮੇਂ ਤੋਂ ਜਿਹੜੇ ਇਹ ਲੋਕ ਇੱਥੇ ਰਹਿ ਰਹੇ ਆ, ਕਿਉਂਕਿ 3.5 ਲੱਖ ਦੇ ਕਰੀਬ ਇਹ ਲੋਕ ਸੀਗੇ, ਜਿੱਥੇ ਜਿੱਦਾਂ ਅਰਥਕੁਏਕ ਵਗੈਰਾ ਆਇਆ ਸੀ ਜਾਂ ਹਰੀਕੇਨ ਇਰਮਾ ਆਇਆ ਸੀ, ਹਰੀਕੇਨ ਮੈਥਿਊ ਆਇਆ ਸੀ, ਅਤੇ ਉਹ ਤੋਂ ਬਾਅਦ ਕੋਲਰਾ ਜਿਹੜਾ ਆਊਟਬ੍ਰੇਕ ਹੋਇਆ ਸੀ। ਸੋ ਉਹਨਾਂ ਮੁਲਕਾਂ ਤੋਂ ਇੱਥੇ ਬੰਦਿਆਂ ਨੂੰ ਟੈਂਪਰੇਰੀ ਰੈਜ਼ੀਡੈਂਸ ਦਾ ਸਟੇਟਸ ਦਿੱਤਾ ਗਿਆ ਸੀ। ਕਈ ਸਾਲ ਹੋ ਗਏ ਆ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਵੀ ਇਹ ਜਿਹੜਾ ਸਟੇਟਸ ਖਤਮ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਵਾਪਸ ਆਪਣੇ ਮੁਲਕਾਂ 'ਚ ਜਾਣਾ ਚਾਹੀਦਾ ਆ। ਅਤੇ ਉਹਨਾਂ ਦੇ ਗਾਹਾਂ ਕਹਿੰਦੇ 2.5 ਲੱਖ ਦੇ ਕਰੀਬ ਬੱਚੇ ਵੀ ਆ US ਸਿਟੀਜ਼ਨ ਆ, ਅਤੇ ਉਹ ਹੁਣ ਬਹੁਤ ਫਿਕਰ ਦੇ ਵਿੱਚ ਆ ਵੀ ਉਹਨਾਂ ਦਾ ਕੀ ਬਣੇਗਾ। ਉਹ ਆਪਣੇ ਪੇਰੈਂਟਸ ਨਾਲ ਉੱਥੇ ਜਾਣਗੇ ਜਾਂ ਉਹ ਇੱਥੇ ਫੋਸਟਰ ਕੇਅਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਰਹਿਣਗੇ, ਕਿਉਂਕਿ ਜਿਹੜੇ ਇੱਥੇ ਦੇ ਬੱਚੇ ਆ ਨਾ ਤਾਂ ਉਹਨਾਂ ਨੂੰ ਉੱਥੇ ਦੀ ਲੈਂਗੁਏਜ ਆਉਂਦੀ ਆ, ਕਿਉਂਕਿ ਉਹਨਾਂ ਨੂੰ ਤਾਂ ਇੰਗਲਿਸ਼ ਹੀ ਆਉਂਦੀ ਆ ਜਿਹੜੇ ਇੱਥੇ ਦੇ ਬੋਰਨ ਹੈਗੇ ਆ। ਅਤੇ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਜਿਹੜੀ ਕਨਫਿਊਜ਼ ਹੋਈ ਹੈਗੀ ਆ। 2,73,000 ਦੇ ਕਰੀਬ US ਬੋਰਨ ਬੱਚੇ ਹੈਗੇ ਆ ਜਿਹੜੇ ਉਹਨਾਂ ਫੈਮਲੀਆਂ ਦੇ। ਪਰ ਜਿਸ ਤਰ੍ਹਾਂ ਮੈਂ ਦੱਸਿਆ ਵੀ ਈਵਨ ਦੋ ਜਿਹੜੇ ਇੱਕ ਜੱਜ ਨੇ ਕਿਹਾ ਆ ਵੀ ਅਸੀਂ ਜਿਹੜੀ ਆ ਇਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ, ਪਰ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਇਹ ਅਨਾਊਂਸ ਕੀਤਾ ਹੈ ਵੀ ਉਹ ਜਿਹੜੀ ਆ ਇਹ ਜਿਹੜਾ ਡਿਸੀਜਨ ਆ ਜੱਜ ਦਾ ਉਹਨੂੰ ਅਸੀਂ ਅਪੀਲ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਬਣੀ ਹੋਈ ਆ ਇਹਨਾਂ 3.5 ਲੱਖ ਲੋਕਾਂ ਦੇ ਉੱਪਰ। ਬਿਲਕੁਲ, ਇਹ ਤਾਂ ਜਿੱਦਾਂ ਆਪਾਂ ਦੱਸਿਆ ਹੀ ਆ ਸਾਰਿਆਂ ਨੂੰ ਵੀ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਉਹ ਟਰਾਈ ਹੈਗੀ ਹੋਈ ਆ ਵੀ ਜਿਹੜਾ ਲੋਕਾਂ ਦੀ ਆਮਦ ਆ ਉਹ ਅਮਰੀਕਾ ਦੇ ਵਿੱਚ ਘਟੇ, ਅਤੇ ਜਿਹੜੇ ਆਏ ਹੋਏ ਨੇ, ਜਿਹੜੇ ਅਮਰੀਕਾ ਦੇ ਵਿੱਚ ਆਏ ਵੀ ਹੋਏ ਨੇ ਲੋਕ, ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਇੱਥੋਂ ਬਾਹਰ ਜਾਣ ਦੇ ਲਈ ਜਿੱਦਾਂ ਕਹਿ ਲਓ ਵੀ ਜਾਂ ਮਜਬੂਰ ਕੀਤਾ ਜਾਵੇ, ਜਾਂ ਉਹਨਾਂ ਦੇ ਜਿਹੜੇ ਟੈਂਪਰੇਰੀ ਜਿੱਦਾਂ ਤੁਸੀਂ ਦੱਸਿਆ ਵੀ ਪ੍ਰੋਟੈਕਸ਼ਨਸ ਹੈਗੀਆਂ ਆ ਉਹਨਾਂ ਨੂੰ ਜਿਹੜਾ ਆ ਉਹ ਹਟਾਇਆ ਜਾ ਸਕੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਪ੍ਰਪੋਜ਼ਡ ਰੂਲ ਆ, ਹਰ ਇੱਕ ਨੂੰ ਜਿਹੜਾ ਉਹਦਾ ਇੰਤਜ਼ਾਰ ਵੀ ਹੈਗਾ ਆ ਵੀ ਜਿਹੜਾ ਹੋਊਗਾ ਕਿ ਕਦੋਂ ਉਹ ਸਾਈਨ ਕਰਕੇ ਉਸ ਨੂੰ ਉਹ ਕਮੈਂਟ ਪੀਰੀਅਡ ਦੇ ਲਈ ਓਪਨ ਕਰਨਗੇ। ਹਰ ਇੱਕ ਦੀ ਜਿਹੜੀ ਇਸ ਟਾਈਮ ਉੱਥੇ ਨਜ਼ਰ ਆ। ਅਤੇ ਉਹਦੇ ਕਰਕੇ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ, ਬਹੁਤ ਸਾਰੇ ਜਿਹੜੇ ਇਮੀਗਰੈਂਟਸ ਆ ਉਹਨਾਂ ਦੇ ਵਿੱਚ ਜਿਹੜੀ ਕਹਿ ਲਓ ਵੀ ਗੱਲਾਂ ਬਾਤਾਂ ਤਾਂ ਹੋ ਹੀ ਰਹੀਆਂ ਨੇ, ਅਤੇ ਡਰ ਦਾ ਮਾਹੌਲ ਵੀ ਜਿਹੜਾ ਕਿਤੇ ਨਾ ਕਿਤੇ ਬਣਿਆ ਆ। ਅਤੇ ਇਹਦੇ ਵਿੱਚ ਇਹ ਵੀ ਹੁੰਦਾ ਨਾਲ ਹਰਜੋਤ ਸਿੰਘ ਜੀ, ਜਦੋਂ ਅਜਿਹਾ ਟਾਈਮ ਆਉਂਦਾ ਆ ਤਾਂ ਵਕੀਲਸ ਦੀ ਜ਼ਰੂਰ ਜਿਹੜੀ ਇਸ ਦੇ ਵਿੱਚ ਦੇਖੋ ਚਾਂਦੀ ਹੁੰਦੀ ਆ, ਨੋ ਡਾਊਟ ਇਸ ਦੇ ਵਿੱਚ ਉਹਨਾਂ ਨੂੰ ਕੰਮ ਜਿਹੜਾ ਉਹ ਜ਼ਿਆਦਾ ਮਿਲਦਾ। ਬਸ ਇੱਕ ਜਿਹੜੀ ਆਪਾਂ ਜ਼ਰੂਰ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਚੰਗੇ ਵਕੀਲ ਦੇ ਕੋਲ ਹੀ ਜਿਹੜਾ ਆ ਉਹ ਤੁਸੀਂ ਸੰਪਰਕ ਕਰਿਓ, ਕਿਉਂਕਿ ਸਾਰਾ ਕੁਛ ਛੱਡ ਕੇ ਤੁਸੀਂ ਇੱਥੇ ਆਏ ਆ, ਇੱਥੇ ਆ ਕੇ ਆਪਣਾ ਘਰ-ਬਾਰ ਜਿਹੜਾ ਉਹ ਤੁਸੀਂ ਵਸਾਏ ਆ, ਵੀ ਬਾਅਦ 'ਚ ਕਿਸੇ $200-400 ਦੇ ਬਚਾਉਣ ਦੀ ਖਾਤਰ ਕਿਤੇ ਉਹਨੂੰ ਜਿਹੜਾ ਖਤਰੇ 'ਚ ਆ ਉਹ ਨਾ ਪਾ ਲਿਓ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਸੀਅਰਜ਼ ਆ, ਜਿਹੜਾ ਇੱਕ ਤਰ੍ਹਾਂ ਨਾਲ ਆਈਕੋਨਿਕ ਸਿੰਬਲ ਸੀ USA ਦੇ ਲਈ, ਲਗਭਗ ਕਹਿੰਦੇ 125 ਸਾਲਾਂ ਦੇ ਵਿੱਚ US ਹਿਸਟਰੀ ਦੇ ਵਿੱਚ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਸੀਅਰਜ਼ ਹੋਲਡਿੰਗ ਕੰਪਨੀ ਜਿਹੜੀ ਆ ਉਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ, ਕਿਉਂਕਿ ਉਹ $134 ਮਿਲੀਅਨ ਦੀ ਜਿਹੜੀ ਉਹਨਾਂ ਦੀ ਕਰਜ਼ੇ ਦੀ ਪੇਮੈਂਟ ਆ ਉਹ ਨਹੀਂ ਦੇ ਸਕੇ। ਸੋ ਟੋਟਲ ਹੁਣ ਤੱਕ ਦਾ ਜਿਹੜਾ ਕਰਜ਼ਾ ਆ ਉਹ ਸੀਅਰਜ਼ ਦੇ ਉੱਤੇ $5.5 ਬਿਲੀਅਨ ਦਾ ਹੈਗਾ ਆ। ਤੇ ਇੱਕ ਟਾਈਮ ਦੇ ਉੱਤੇ ਕਹਿੰਦੇ ਜਿਹੜਾ ਸੀਅਰਜ਼ ਆ ਲਗਭਗ ਹਰ ਇੱਕ ਚੀਜ਼ ਜਿਹੜਾ ਸੈੱਲ ਕਰਦਾ ਸੀ, ਕੱਪੜੇ ਤੋਂ ਲੈ ਕੇ ਫਰਿੱਜਾਂ ਤਾਈਂ ਸਾਰਾ ਕੁਛ ਜਿਹੜਾ ਆ ਉਹ ਸਮਾਨ ਸੈੱਲ ਕਰਦਾ ਸੀ। ਅਤੇ ਬਹੁਤ ਹੀ ਗਿਣਤੀ ਦੇ ਵਿੱਚ ਜਿਹੜੇ ਸੀਅਰਜ਼ ਦੇ ਸਟੋਰ ਆ ਪੂਰੇ USA ਦੇ ਵਿੱਚ ਸੀਗੇ। ਅਤੇ ਇਹ ਇੱਕ ਤਰ੍ਹਾਂ ਨਾਲ ਜਿਹੜੀ ਹਿਸਟਰੀ ਆ ਕਹਿੰਦੇ ਵੀ ਇਹ ਹੁਣ ਸੀਅਰਜ਼ ਦੀ ਜਿਹੜੀ ਇਹ ਖਤਮ ਹੁੰਦੀ ਜਾ ਰਹੀ ਲੱਗਦੀ ਹੈਗੀ ਆ। 1887 ਦੇ ਵਿੱਚ ਪਹਿਲਾ ਜਿਹੜਾ ਸੀਅਰਜ਼ ਦਾ ਸਟੋਰ ਜਿਹੜਾ ਖੁੱਲ੍ਹਿਆ ਸੀ, ਉਹ ਤੋਂ ਬਾਅਦ 1892 ਦੇ ਵਿੱਚ ਜਿਹੜੀ ਇਹ ਕੰਪਨੀ ਆ ਉਹਨਾਂ ਨੂੰ ਜਿਹੜਾ ਇਨਕਾਰਪੋਰੇਟ ਕੀਤਾ ਗਿਆ ਸੀ। ਜੀ ਬਿਲਕੁਲ,
ਇਹ ਦੇਖੋ ਕਿਸੇ ਟਾਈਮ ਦੇ ਉੱਤੇ ਕਹਿੰਦੇ ਵੀ ਜਿਹੜਾ ਅਮਰੀਕਾ ਬਣਿਆ ਆ ਉਸ ਦੇ ਵਿੱਚ ਬਣਨ ਦੇ ਵਿੱਚ ਸੀਅਰਸ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਜਿਹੜਾ ਰਿਹਾ ਆ। ਹਰ ਇੱਕ ਚੀਜ਼ ਜਿੱਦਾਂ ਹਰਜੋਤ ਸਿੰਘ ਜੀ ਦੱਸ ਹੀ ਰਹੇ ਆ ਵੀ ਉਹ ਮੁਹੱਈਆ ਕਰਵਾਉਂਦੇ ਸੀ। ਅੱਜ ਤੋਂ ਜਿਹੜੇ ਸੰਨ ਦੀ ਤੁਸੀਂ ਸ਼ੁਰੂਆਤੀ ਦੌਰ ਦੀ ਗੱਲ ਕਰਦੇ ਹੋ ਤਾਂ ਇਹ ਤਾਂ ਘਰ ਨੂੰ ਵੀ ਜਿੱਦਾਂ ਮੈਂ ਦੱਸਿਆ ਸੀ ਇੱਕ ਦਿਨ ਪਹਿਲਾਂ ਵੀ ਉਹ ਘਰਾਂ ਜਿੱਥੇ ਤੁਸੀਂ ਬਣਾਉਣਾ ਚਾਹੁੰਦੇ ਉੱਥੇ ਤੱਕ ਡਿਲੀਵਰ ਕਰਦੇ ਸੀ ਰੇਲ ਲਾਈਨ ਦੇ ਜ਼ਰੀਏ ਵੀ ਤੁਸੀਂ ਉੱਥੇ ਖੁਦ ਆਪਣਾ ਘਰ ਜਿਹੜਾ ਉਹ ਬਣਾ ਸਕਦੇ ਆ। ਅਤੇ ਅੱਜ ਈ-ਕਾਮਰਸ ਜਾਇੰਟਸ ਐਮਾਜ਼ੋਨ ਅਤੇ ਹੋਰ ਜਿਹੜੇ ਔਨਲਾਈਨ ਜਿਹੜੀ ਵਿਕਰੀ ਦੇ ਚੱਲਦੇ ਆ ਇਹ ਰੀਟੇਲ ਸ਼ਾਪਸ ਜਿਹੜੀਆਂ ਆ ਉਹ ਅੰਡਰ ਦਾ ਵਾਟਰ ਜਿਹੜੀਆਂ ਆ ਉਹ ਜਾ ਰਹੀਆਂ ਨੇ, ਅੰਡਰ ਜਾ ਰਹੀਆਂ ਨੇ। ਬੈਂਕਰਪਸੀ ਉਹਨਾਂ ਨੇ ਫਾਈਲ ਕਰ ਦਿੱਤੀ ਆ। ਪਰ ਇੱਕ ਵੀ ਹਰਜੋਤ ਸਿੰਘ ਜੀ ਬੜੀ ਰੋਚਕ ਗੱਲ ਆ ਜਿੱਦਾਂ ਟੋਇਜ਼ ਆਰ ਅਸ, ਬੇਬੀਜ਼ ਆਰ ਅਸ ਵਾਲੇ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ। ਉਸ ਤੋਂ ਕੁਛ ਮਹੀਨਿਆਂ ਬਾਅਦ ਉਹਨਾਂ ਨੇ ਬੈਂਕਰਪਸੀ ਤੋਂ ਇੱਕ ਹਿਸਾਬ ਦੇ ਨਾਲ ਬਾਹਰ ਜਿਹੜੀ ਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਮੁੜ ਤੋਂ ਦੁਬਾਰਾ ਚਾਲੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਆਈ ਥਿੰਕ ਉਹਦੇ ਵਿੱਚ ਵੱਡਾ ਕਾਰਨ ਇਹ ਵੀ ਆ ਸ਼ਾਇਦ ਵੀ ਜਿਹੜੇ ਟੋਇਜ਼ ਦੇ ਵਿੱਚ ਲੋਕ ਚਾਹੁੰਦੇ ਨੇ ਵੀ ਅਸੀਂ ਖੁਦ ਜਾ ਕੇ ਦੇਖ ਕੇ ਜਿਹੜਾ ਆ ਉਹ ਬਾਏ ਕਰੀਏ। ਪਰ ਹੁਣ ਦੂਜੇ ਸਮਾਨ ਦੇ ਵਿੱਚ ਲੋਕਾਂ ਦਾ ਮਨ ਇੱਕ ਹਿਸਾਬ ਦੇ ਨਾਲ ਬਣ ਚੁੱਕਾ ਵੀ ਔਨਲਾਈਨ ਜਿਹੜੀ ਚੀਜ਼ ਮੰਗਾਓ, ਚੰਗੀ ਲੱਗੀ ਤਾਂ ਰੱਖ ਲਓ, ਨਹੀਂ ਰੱਖੀ ਤਾਂ ਜਿਹੜੀ ਆ ਉਹ ਵਾਪਸ ਜਿਹੜੀ ਉਹ ਤੁਸੀਂ ਕਰ ਸਕਦੇ ਹੋ। ਸੋ ਆਈ ਥਿੰਕ ਉਹਦਾ ਇੱਕ ਕਾਫੀ ਵੱਡਾ ਜਿਹੜਾ ਅਸਰ ਆ ਉਹ ਦੇਖਿਆ ਗਿਆ ਆ। ਸੋ ਐਮਾਜ਼ੋਨ ਨੇ ਦੇਖੋ ਐਡੇ ਛੋਟੀਆਂ ਸ਼ਾਪ ਨੂੰ ਤਾਂ ਜਿਹੜਾ ਉਹਨੇ ਖਾਣਾ ਹੀ ਖਾਣਾ ਸੀ। ਵੱਡੇ ਰੀਟੇਲ ਜਿਹੜੀਆਂ ਸ਼ਾਪਸ ਆ ਉਹਨਾਂ ਦਾ ਵੀ ਇੱਕ ਹਿਸਾਬ ਦੇ ਨਾਲ ਪੂਰਾ ਭੱਠਾ ਜਿਹੜਾ ਪਾਇਆ ਆ, ਬੈਂਕਰਪਸੀਆਂ ਤੱਕ ਜਿਹੜੀਆਂ ਉਹਨਾਂ ਨੂੰ ਫਾਈਲ ਕਰਨੀਆਂ ਪੈ ਰਹੀਆਂ ਆ। ਪਰ ਕੰਜ਼ਿਊਮਰ ਦੇ ਲਈ ਅਜਿਹੇ ਮੌਕੇ ਜਿਹੜੇ ਉਹ ਵੀ ਹੁੰਦੇ ਆ ਵੀ ਫਿਰ ਜਦੋਂ ਸਟੋਰ ਬੰਦ ਹੋਣ ਜਾ ਰਹੇ ਹੁੰਦੇ ਆ ਉਦੋਂ ਫਿਰ ਸੇਲਾਂ ਵੀ ਜਿਹੜੀਆਂ ਉੱਥੇ ਲੱਗਦੀਆਂ ਆ। ਕੰਜ਼ਿਊਮਰ ਨੂੰ ਉਸ ਪੱਖੋਂ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਉਦੋਂ ਉਨੇ ਚੈਨਲ ਜਿਹੜਾ ਜ਼ਰੂਰ ਫਾਇਦਾ ਹੋਊਗਾ। ਅਤੇ ਜ਼ਰੂਰ ਤੁਸੀਂ ਆਪਣੇ ਇਰਦ ਗਿਰਦ ਵਾਲੇ ਸੀਅਰਸ ਦੇ ਉੱਤੇ ਵੀ ਜਿਹੜੀ ਉਹ ਫਿਰ ਨਜ਼ਰ ਮਾਰ ਸਕਦੇ ਹੋ। ਅਗਲੀ ਖਬਰ ਵੱਲ ਚਲੀਏ। ਜਿਹੜੇ ਹਾਊਸ ਦੇ ਸਪੀਕਰ ਹੈਗੇ ਆ ਪੌਲ ਰਾਇਨ, ਕਾਂਗਰਸਮੈਨ ਹੈਗੇ ਵਿਸਕੌਨਸਨ ਤੋਂ, ਅਤੇ ਉਹ ਕਹਿੰਦੇ ਆ ਵੀ ਆਉਣ ਵਾਲੇ 3 ਹਫ਼ਤਿਆਂ ਦੇ ਵਿੱਚ 12 ਸਟੇਟਾਂ ਦੇ ਵਿੱਚ ਜਿਹੜੇ 25 ਦੇ ਕਰੀਬ GOP ਕੈਂਡੀਡੇਟਸ ਹੈਗੇ ਆ ਜਿਨ੍ਹਾਂ ਦੀਆਂ ਸੀਟਾਂ ਖਤਰੇ 'ਚ ਹੋ ਸਕਦੀਆਂ, ਉਹਨਾਂ ਦੇ ਹੱਕ ਦੇ ਵਿੱਚ ਕੈਂਪੇਨ ਕਰਨ ਜਾ ਰਹੇ ਹੈਗੇ ਆ। ਪੌਲ ਰਾਇਨ ਸਰੋਤਿਆਂ ਨੂੰ ਯਾਦ ਹੀ ਆ ਵੀ ਉਹਨਾਂ ਨੇ ਜਿਹੜਾ ਡਿਸਾਈਡ ਕੀਤਾ ਹੈ ਵੀ ਆਪ ਉਹ ਇਲੈਕਸ਼ਨ ਨਹੀਂ ਲੜਨਗੇ ਇਸ ਸਾਲ ਦੇ ਐਂਡ ਤੱਕ, ਕਿਉਂਕਿ ਉਹ ਕੁਛ ਜਿਹੜੀ ਆ ਛੁੱਟੀ ਚਾਹੁੰਦੇ ਆ। ਕਾਫੀ ਪੋਪੂਲਰ ਜਿਹੜੇ ਉਹ ਲੀਡਰ ਹੈਗੇ ਆ। ਸੋ ਹੁਣ ਇਹਦਾ ਮਤਲਬ ਇਹ ਆ ਵੀ ਰਿਪਬਲਿਕਨਾਂ ਨੇ ਜਿਹੜਾ ਕਾਫੀ ਜ਼ੋਰ ਲਾਇਆ ਆ ਵੀ ਅਸੀਂ ਜਿਹੜੀਆਂ ਕਾਂਗਰਸ ਦੇ ਵਿੱਚ ਆਪਣੀ ਮੈਜੋਰਟੀ ਬਣਾ ਕੇ ਰੱਖੀਏ। ਪਰ ਡੈਮੋਕ੍ਰੈਟਿਕ ਪਾਰਟੀ ਨੂੰ 23 ਦੇ ਕਰੀਬ ਜਿਹੜੀਆਂ ਸੀਟਾਂ ਚਾਹੀਦੀਆਂ ਜੇ ਉਹਨਾਂ ਨੇ ਜਿਹੜਾ ਹਾਊਸ ਆ ਉਹਨੂੰ ਜਿਹੜਾ ਫਲਿੱਪ ਕਰਨਾ ਹੈਗਾ ਆ। ਜੀ ਬਿਲਕੁਲ। ਸੋ ਕਾਫੀ ਜਿਹੜਾ ਆ ਅਪਹਿਲ ਟਾਸਕ ਜਿਹੜਾ ਉਹਨਾਂ ਦੇ ਲਈ ਹੈਗਾ ਆ। ਪਰ ਅੱਜ ਦੇ ਜਿਹੜੀ ਆ ਇੱਕ ਮੈਂ ਪੋਲ ਹਰਜੋਤ ਸਿੰਘ ਜੀ ਦੇਖ ਰਿਹਾ ਸੀਗਾ ਮਿਡ ਟਰਮ ਇਲੈਕਸ਼ਨਸ ਨੂੰ ਲੈ ਕੇ, ਕਹਿੰਦੇ ਕਾਫੀ ਜਿਹੜੇ ਵੋਟਰਸ ਆ ਉਹ ਇਸ ਟਾਈਮ ਕਹਿੰਦੇ ਘਰਾਂ 'ਚੋਂ ਬਾਹਰ ਨਿਕਲ ਸਕਦੇ ਆ ਨਵੰਬਰ ਦੀਆਂ ਜਿਹੜੀਆਂ ਇਲੈਕਸ਼ਨ ਆ ਉਸ ਦੇ ਲਈ। ਅਤੇ ਲੋਕ ਬੜੀ ਜਿਹੜੀ ਰੁਚੀ ਦਿਖਾ ਰਹੇ ਆ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਸਰਗਰਮੀ ਜਿਹੜੀ ਆ ਹੋਵੇ ਅਤੇ ਹਿੱਸਾ ਜਿਹੜਾ ਉਸ ਦੇ ਵਿੱਚ ਲਿਆ ਜਾਵੇ, ਜੋ ਕਿ ਮੈਂ ਕਹੂੰਗਾ ਵੀ ਇੱਥੋਂ ਦੀ ਡੈਮੋਕ੍ਰੇਸੀ ਦੇ ਲਈ ਚੰਗੀ ਗੱਲ ਆ। ਨਹੀਂ ਤਾਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਆ ਹਮੇਸ਼ਾ ਹੀ ਇੱਕ ਡਲ ਅਫੇਅਰ ਜਿਸ ਨੂੰ ਜਿਹੜਾ ਆ ਉਹ ਆਖਿਆ ਜਾਂਦਾ ਆ। ਅਤੇ ਮਸਾਂ ਹੀ 30 ਤੋਂ 40% ਤੱਕ ਜਿਹੜੀ ਆ ਉਹ ਵੋਟਿੰਗ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜਿਹੜੀ ਆ ਹੁੰਦੀ ਆ। ਸੋ ਜੇ ਉਹ ਆંકੜਾ ਵਧੂਗਾ ਤਾਂ ਇੱਕ ਚੰਗੀ ਗੱਲ ਆ। ਚਾਹੇ ਕੋਈ ਗੁੱਸੇ ਦੇ ਮਾਰੇ ਜਿਹੜਾ ਉਹ ਬਾਹਰ ਆ ਰਿਹਾ ਹੋਵੇ, ਚਾਹੇ ਕਿਸੇ ਦੀ ਸਪੋਰਟ ਕਰਨ ਦੇ ਮਾਰੇ, ਚਾਹੇ ਕੁਛ ਵੀ ਆ, ਜੋ ਵੀ ਰਾਜਨੀਤਿਕ ਹਾਲਾਤ ਜਿਹੜੇ ਉਹ ਬਣੇ ਪਏ ਆ ਉਹਨਾਂ ਦੇ ਕਰਕੇ ਜਿਹੜਾ ਉਹ ਹੁਣ ਆ ਰਿਹਾ ਹੋਵੇ, ਲੋਕਾਂ ਦੀ ਸਰਗਰਮੀ ਜੇ ਚੋਣਾਂ ਦੇ ਵਿੱਚ ਵਧੂਗੀ ਤਾਂ ਫਿਰ ਲੋਕਾਂ ਨੂੰ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਇਹ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਹੋਊਗਾ ਵੀ ਆਹ ਜਿਹੜਾ ਬੰਦਾ ਕਿੱਦਾਂ ਚੁਣ ਲਿਆ ਗਿਆ, ਆਹ ਬੀਬੀ ਇੱਥੇ ਕਿੱਦਾਂ ਆ ਗਈ ਆ, ਆਹ ਕਿਹੜੀ ਪਾਲਿਸੀ ਆ ਗਈ ਆ। ਕਿਉਂਕਿ ਫਿਰ ਉਹ ਜਿਹੜੇ 30-40% ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਆ, ਚਾਹੇ ਹੱਕ 'ਚ ਆ ਚਾਹੇ ਅਗੇਂਸਟ ਆ, ਜਿਹੜਾ ਵੀ ਉੱਥੇ ਜਿੱਤ ਕੇ ਜਾਂਦਾ ਆ ਫਿਰ ਉਹੀ ਜਿਹੜੇ ਪਾਲਿਸੀ ਮੇਕਰਸ ਜਿਹੜੇ ਬਣਦੇ ਆ, ਲਾਅ ਮੇਕਰਸ ਜਿਹੜੇ ਉਹ ਬਣਦੇ ਆ। ਲੋਕਾਂ ਨੂੰ ਇਸ ਚੀਜ਼ ਦਾ ਜਿਹੜੀ ਆਪਣੀ ਵੋਟ ਦੀ ਕੀਮਤ ਦਾ ਜਿਹੜਾ ਉਹ ਸਮਝ ਨਹੀਂ ਜਿਹੜੀ ਉਹ ਆਉਂਦੀ। ਚਾਹੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਅਤੇ ਚਾਹੇ ਆਪਾਂ ਇੱਥੇ ਦੀ ਗੱਲ ਕਰ ਲਈਏ ਵੀ ਜੇ ਵੋਟ ਪਾਉਂਗੇ ਤਾਂ ਜਿਹੜੀ ਆ ਉਸ ਦਾ ਅਸਰ ਤੁਹਾਨੂੰ ਦਿਖੂਗਾ ਹੀ ਦਿਖੂਗਾ। ਇਹ ਬਹੁਤ ਵਾਰੀ ਜਿਹੜੇ ਖਾਸ ਕਰਕੇ ਯੰਗਸਟਰਸ ਆ ਇਹ ਕਰਕੇ ਕਹਿ ਦਿੰਦੇ ਆ ਵੀ ਸਾਡੀ ਵੋਟ ਨਾਲ ਕਿਹੜਾ ਕੋਈ ਅਸਰ ਪੈਂਦਾ ਆ। ਕਿਸੇ ਜਗ੍ਹਾ 'ਤੇ ਤਾਂ 20 ਵੋਟਾਂ ਦਾ ਹੀ ਜਿਹੜਾ ਫਰਕ ਪਿਆ ਹੁੰਦਾ ਹੈ ਇਲੈਕਸ਼ਨ ਦੇ ਵਿੱਚ। ਸੋ ਇੱਕ ਕਰਕੇ ਜੇ 20-25 ਜਾਣੇ ਇੱਦਾਂ ਸੋਚਣਗੇ ਤਾਂ ਇੱਕ ਪਾਸਿਓਂ ਦੂਜੇ ਪਾਸੇ ਨੂੰ ਜਿਹੜੀ ਗੱਲ ਜਾ ਸਕਦੀ ਹੁੰਦੀ ਆ। ਸੋ ਵੋਟਾਂ ਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਲਓ। ਇੱਕ ਵਾਰੀ ਫਿਰ ਦੱਸਦੇ ਜਾਈਏ
ਕੈਲੀਫੋਰਨੀਆ ਦੇ ਵਿੱਚ ਪੂਰਾ 1 ਵੀਕ ਰਹਿ ਗਿਆ ਆ। ਜੇ ਕਿਸੇ ਨੇ ਵੋਟ ਅਜੇ ਤੱਕ ਰਜਿਸਟਰ ਨਹੀਂ ਕੀਤੀ ਤੇ ਵੋਟ ਪਾਉਣ ਦਾ ਜਿਹੜਾ ਇੱਛੁਕ ਹੈਗਾ ਆ, 22 ਅਕਤੂਬਰ ਅਖੀਰਲੀ ਤਰੀਕ ਹੈਗੀ ਆ। ਤੁਸੀਂ ਆਨਲਾਈਨ ਜਾਂ ਵੋਟਰ ਰਜਿਸਟ੍ਰੇਸ਼ਨ ਆਫਿਸ DMV ਜਿਹੜਾ ਜਾ ਕੇ ਆਪਣੀ ਵੋਟ ਆ ਉਸ ਨੂੰ ਰਜਿਸਟਰ ਕਰ ਸਕਦੇ ਹੋ ਜੀ। ਸੋ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਮਿਲਾਂਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਵਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559 905 2166। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾਅ ਫਰਮ 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ
ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. हक, सच, समाज ते सियासत, धर्म, कर्म, फर्ज ही इबादत। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਅਗਲੀ ਖਬਰ ਵੱਲ ਚੱਲੀਏ। ਜਿਹੜਾ ਗੂਗਲ ਆ, ਜਿਹੜਾ ਸੈਨੋਜ਼ੇ ਦੇ ਵਿੱਚ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਪਲਾਂਟ ਲੈ ਕੇ ਆ ਰਿਹਾ ਹੈਗਾ ਆ। ਸੋ ਜਿਹੜੀ ਜਗ੍ਹਾ 'ਤੇ ਆ ਰਿਹਾ ਹੈਗਾ ਡਾਊਨਟਾਊਨ ਸੈਨੋਜ਼ੇ ਦੇ ਵਿੱਚ, ਅਤੇ ਗੂਗਲ ਵਾਲਿਆਂ ਨੇ ਕਾਫੀ ਜਿਹੜੀਆਂ ਪੁਰਾਣੀਆਂ ਪ੍ਰੋਪਰਟੀਆਂ ਅਤੇ ਪੁਰਾਣੇ ਜਿਹੜੀਆਂ ਫੈਕਟਰੀਆਂ ਆ ਉਹਨਾਂ ਨੂੰ ਜਿਹੜਾ ਖਰੀਦਣਾ ਸ਼ੁਰੂ ਕੀਤਾ ਹੋਇਆ ਆ। ਅਤੇ ਇੱਕ 100 ਸਾਲ ਪੁਰਾਣੀ ਜਿਹੜੀ ਫਾਊਂਡਰੀ ਸੀਗੀ ਉਹ ਹੁਣ ਗੂਗਲ ਨੇ ਖਰੀਦ ਲਈ ਆ ਅਤੇ ਉਹ ਬੰਦ ਹੋਣ ਜਾ ਰਹੀ ਆ। ਕਰਨੀ ਪੈਟਰਨਸ ਵਰਕਸ ਫਾਊਂਡਰੀ ਜਿਹੜੀ ਡਾਊਨਟਾਊਨ ਸੈਨੋਜ਼ੇ ਦੇ ਵਿੱਚ ਆ, ਬਹੁਤ ਲੰਮੇ ਸਮੇਂ ਤੋਂ ਸੀ। ਸੋ ਉਹਨਾਂ ਨੇ ਇਹ ਬੰਦ ਕਰ ਦਿੱਤੀ ਆ ਅਤੇ ਜਿਹੜੇ ਇੰਪਲਾਈ ਹੈਗੇ ਆ ਲਗਭਗ ਕਹਿੰਦੇ ਵੀ ਸਾਰੇ ਉਹਨਾਂ ਦੀ ਛੁੱਟੀ ਹੋ ਜਾਏਗੀ। ਸੋ ਜਿਹੜਾ ਗੂਗਲ ਆ ਉਹ ਕਾਫੀ ਬਿਲਡਿੰਗਾਂ ਜਿਹੜੀਆਂ ਆ ਡਾਊਨਟਾਊਨ ਸੈਨੋਜ਼ੇ ਦੇ ਵਿੱਚ ਬਣਾਉਣ ਜਾ ਰਿਹਾ ਹੈਗਾ। ਟ੍ਰਾਂਜ਼ਿਟ ਵਿਲੇਜ ਕਹਿੰਦੇ ਉੱਥੇ ਉਹ ਬਣਾਉਣ ਜਾ ਰਹੇ ਨੇ। ਇਹਦੇ ਕਰਕੇ ਇਹ ਆ ਹਰਜੋਤ ਸਿੰਘ ਜੀ ਵੀ ਬੇ ਏਰੀਏ ਦੇ ਜਿੱਥੇ ਸਭ ਨੂੰ ਪਤਾ ਹੈ ਵੀ ਰੀਅਲ estate ਨੂੰ ਪਹਿਲਾਂ ਹੀ ਅੱਗ ਲੱਗੀ ਸੀਗੀ, ਇਸ ਪੂਰਾ ਗੂਗਲ ਦਾ ਹੈੱਡਕੁਆਟਰ ਸੈਨ ਹੋਜ਼ੇ ਦੇ ਵਿੱਚ ਆਉਣ ਦੇ ਕਰਕੇ ਹੋਰ ਵੀ ਜ਼ਿਆਦਾ ਮਾਰੋ ਮਾਰ ਪਈ ਆ। ਉਸ ਦਾ ਅਸਰ ਜਿਹੜਾ ਥੱਲੇ ਗਿਲਰੋਏ ਹੋਲਿਸਟਰ ਤੱਕ ਜਿਹੜਾ ਆ ਉਹ ਦੇਖਣ ਨੂੰ ਕਹਿੰਦੇ ਆ ਉਹ ਮਿਲ ਰਿਹਾ ਆ। ਵੀ ਲੋਕ ਕਹਿ ਰਹੇ ਨੇ ਵੀ ਚੱਲ ਕੋਈ ਨਹੀਂ, ਅੱਧਾ ਘੰਟਾ ਪੌਣਾ ਘੰਟਾ ਜਿਹੜਾ ਆਪਾਂ ਟਰੈਵਲ ਕਰ ਲਿਆ ਕਰਾਂਗੇ। ਅਤੇ ਉੱਥੇ ਵੀ ਘਰਾਂ ਦੀਆਂ ਪ੍ਰਾਈਸਿਸ ਇਹਦੇ ਕਰਕੇ ਗੂਗਲ ਦੇ ਆਉਣ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਉਹ ਵਧੀਆਂ ਹੋਈਆਂ ਨੇ। ਸੋ ਇੱਕ ਚੀਜ਼ ਇਹ ਹੈਗੀ ਵੀ ਚਲੋ ਕੰਪਨੀਆਂ ਤਾਂ ਆਉਂਦੀਆਂ ਨੇ, ਪਰ ਇਹ ਆ ਵੀ ਜਿਹੜੇ ਆਮ ਲੋਕ ਇੱਥੇ ਰਹਿ ਰਹੇ ਨੇ, ਜਿਹੜੇ ਮਿਨੀਮਮ ਵੇਜ ਦੇ ਉੱਤੇ ਕੰਮ ਕਰ ਰਹੇ ਨੇ ਜਾਂ ਉਹ ਕਰ ਰਹੇ ਆ, ਉਹਨਾਂ ਦੇ ਫਿਰ ਰਹਿਣ ਯੋਗ ਜਿਹੜੇ ਸ਼ਹਿਰ ਰਹਿ ਨਹੀਂ ਜਾਂਦੇ। ਇੰਨਾ ਕੁ ਜ਼ਿਆਦਾ ਅਨਅਫੋਰਡੇਬਲ ਹੋ ਜਾਂਦਾ ਆ। ਜੇ ਕੋਈ ਵੇ ਏਰੀਏ ਦੇ ਵਿੱਚ ਰਹਿੰਦਾ ਆ, ਉਹ ਆਲੇ ਦੁਆਲੇ ਜਿੱਧਰ ਵੀ ਜਾਂਦਾ ਉਹਨੂੰ ਹੁਣ ਬਸ ਅਪਾਰਟਮੈਂਟ ਬਿਲਡਿੰਗ ਕੰਪਲੈਕਸ ਜਾਂ ਕੋਈ ਨਾ ਕੋਈ ਨਵੀਂ ਤੋਂ ਨਵੀਂ ਕੰਸਟਰਕਸ਼ਨ ਹੀ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਕਾਰਨ ਇਹੀ ਆ ਵੀ ਜੇ ਇੰਨੇ ਨਵੇਂ ਲੋਕਾਂ ਨੇ ਇੱਥੇ ਆਉਣਾ ਵੀ ਆ ਤਾਂ ਉਹਨਾਂ ਨੂੰ ਰਹਿਣ ਦੇ ਲਈ ਜਿਹੜੀ ਥਾਂ ਵੀ ਮੁਹੱਈਆ ਕਰਾਉਣੀ ਆ। ਅਤੇ ਜਿਹੜੇ ਰੈਂਟ 'ਤੇ ਰਹਿ ਰਹੇ ਆ, ਜੇ ਤੁਹਾਡੇ ਰੈਂਟ ਵੀ ਇਹਦਾ ਮਤਲਬ ਹੋ ਸਕਦਾ ਜਦੋਂ ਲੀਜ਼ ਜਦੋਂ ਪੂਰੀ ਹੁੰਦੀ ਆ ਵੀ ਉਹ ਤੁਹਾਡੇ ਵੱਧ ਸਕਦੇ ਨੇ। ਅਤੇ ਬਾਕੀ ਨੈਵਰ ਨੋ, ਰੀਅਲ estate ਮਾਰਕੀਟ ਇੱਦਾਂ ਦੀ ਵੋਬਲੀ ਹੋਈ ਹੁੰਦੀ ਆ। ਕਈ ਵਾਰੀ ਜਿੰਨਾ ਉੱਤੇ ਜਾਂਦੀ ਆ ਅਚਾਨਕ ਡਿੱਗਣ ਲੱਗਿਆ ਵੀ ਜਿਹੜਾ ਉਹ ਪਤਾ ਨਹੀਂ ਲੱਗਦਾ। 2007-08 ਦੇ ਵਿੱਚ ਇਹੀ ਕੁਛ ਹੋਇਆ ਸੀ ਸਾਰੇ ਲੋਕਾਂ ਦੇ ਨਾਲ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਇੱਕ 16 ਸਾਲਾਂ ਦੇ ਬੱਚੇ ਨੇ ਆਪਣਾ ਜਿਹੜਾ ਫਾਦਰ ਆ, ਜਿਹਦਾ ਨਾਮ ਹੋਜ਼ੇ ਦੱਸਿਆ ਗਿਆ ਹਾਵੀਅਰ, ਉਹਨੂੰ ਜਿਹੜਾ ਗੋਲੀਆਂ ਨਾਲ ਮਾਰ ਦਿੱਤਾ। ਸੋ ਉਸ ਦਾ ਰੀਜ਼ਨ ਜਿਹੜਾ ਉਹਨੇ ਇਹ ਦੱਸਿਆ ਵੀ ਜਿਹੜਾ ਉਹਦੀ ਮਦਰ ਨੂੰ ਜਿਹੜਾ ਉਹਦਾ ਫਾਦਰ ਸੀ ਉਹ ਚੋਕ ਕਰਦਾ ਸੀ, ਅਤੇ ਜਿਹਦੇ ਡਰੋਂ ਉਸ ਨੇ ਜਿਹੜਾ ਆ ਗੋਲੀਆਂ ਮਾਰ ਕੇ ਆਪਣੇ ਫਾਦਰ ਨੂੰ ਹੀ ਜਿਹੜਾ ਉੱਥੇ ਮਾਰ ਦਿੱਤਾ। ਜੀ ਅਗਲੀ ਗੱਲ ਕਰਦੇ ਹਾਂ। ਫਰਾਂਸ ਤੋਂ ਖਬਰ ਆ ਰਹੀ ਹੈ, ਕਹਿੰਦੇ ਉੱਥੇ ਅਚਾਨਕ ਹੜ੍ਹ ਆ ਗਏ, ਫਲੈਸ਼ ਫਲੱਡਸ ਜਿਹੜੇ ਆ ਉੱਥੇ ਫਰਾਂਸ ਦੇ ਸਾਊਥ ਵੈਸਟ ਇਲਾਕੇ ਓਰਡ ਰੀਜਨ ਦੇ ਵਿੱਚ ਆਏ, ਜਿਸ ਕਰਕੇ 13 ਜਾਣਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਆ ਉਹ ਉੱਥੋਂ ਆ ਰਹੀਆਂ ਆ। ਕਹਿੰਦੇ ਫਰਾਂਸ ਦੀ ਇੰਟੀਰੀਅਰ ਮਿਨਿਸਟਰ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਕੁਛ ਘੰਟਿਆਂ ਦੇ ਵਿੱਚ 3 ਮਹੀਨਿਆਂ ਜਿੰਨਾ ਮੀਂਹ ਜਿਹੜਾ ਆ ਉੱਥੇ ਅਚਾਨਕ ਪਿਆ। ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿ ਲਓ ਵੀ ਬੱਦਲ ਫਟਣ ਵਾਲੀ ਗੱਲ ਜਿਹੜੀ ਆ ਉੱਥੇ
ਹੋਈ। 14 ਇੰਚ ਜਿਹੜਾ ਉੱਥੇ ਮੀਂਹ ਪੈਣ ਦੇ ਕਰਕੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਾਣੀ ਜਿਹੜਾ ਉਹ ਆਇਆ, ਲੋਕਾਂ ਦੇ ਘਰਾਂ ਤੱਕ ਗਿਆ ਅਤੇ ਆਇਆ ਵੀ ਉਸ ਟਾਈਮ ਦੇ ਉੱਤੇ ਕਹਿੰਦੇ ਤੜਕੇ 3 ਵਜੇ ਜਿਹੜਾ ਅਚਾਨਕ ਇੰਨਾ ਪਾਣੀ ਜਿਹੜਾ ਮੀਂਹ ਆ ਉਹ ਲੱਥਾ, ਜਿਸ ਕਰਕੇ ਇਹ ਏਡੀ ਵੱਡੀ ਸਮੱਸਿਆ ਆਈ ਆ। ਉੱਥੇ ਦੀ ਜਿਹੜੀ ਔਡ ਰਿਵਰ ਹੈਗੀ ਆ ਉਹ ਅਚਾਨਕ ਹੀ 23 ਫੁੱਟ ਉੱਚੀ ਜਿਹੜੀ ਆ ਉਹ ਵਹਿਣ ਲੱਗ ਪਈ, ਇੰਨਾ ਜ਼ਿਆਦਾ ਉੱਥੇ ਪ੍ਰੋਬਲਮ ਆ ਗਈ। ਅਤੇ ਕਹਿੰਦੇ ਲੋਕ ਤਾਂ ਉੱਥੇ ਇਹੀ ਚਲਾ ਰਹੇ ਸੀਗੇ ਵੀ ਲਓ ਜੀ ਪਰਲੋ ਆ ਗਈ, ਇੱਕ ਹਿਸਾਬ ਦੇ ਨਾਲ ਅਪੋਕਲਿਪਸ ਜਿਹੜਾ ਉਹ ਆ ਗਿਆ ਆ, ਅਤੇ ਇਹਨਾਂ ਦਾ ਬੁਰਾ ਹਾਲ ਹੋਇਆ ਅਤੇ 13 ਜਾਣਿਆਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਖਬਰਾਂ ਆ ਉਹ ਲੱਗੀਆਂ ਆ। 350 ਫਾਇਰ ਫਾਈਟਰ ਜਿਹੜੇ ਆ ਕਹਿੰਦੇ ਉੱਥੇ ਲੱਗੇ ਹੋਏ ਨੇ, ਅਤੇ ਇੰਨੇ ਹੀ ਹੋਰ ਜਿਹੜੇ ਆ ਉਸ ਪਾਸੇ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ ਵੀ ਲੋਕਾਂ ਨੂੰ ਜਿਹੜਾ ਰਾਹਤ ਆ ਉਹ ਪਹੁੰਚਾਈ ਜਾ ਸਕੇ। ਤੁਸੀਂ ਉੱਥੇ ਦੀਆਂ ਜੇ ਤਸਵੀਰਾਂ ਦੇਖੋ ਤਾਂ ਬਿਲਕੁਲ ਕਈ ਜਾਣੇ ਮੋਢਿਆਂ ਦੇ ਉੱਤੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਜਿਹੜਾ ਚੱਕੀ ਉੱਥੋਂ ਪਾਣੀ ਦੇ ਵਿੱਚੋਂ ਕੱਢ ਰਹੇ ਨੇ। ਜੀ ਬਿਲਕੁਲ। ਅਤੇ ਇਸੇ ਤਰ੍ਹਾਂ ਜਿਹੜਾ ਵੋਟਾਂ ਦੀ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ, ਜਿਹੜੀ ਰਜਿਸਟ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਸੀ, ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਆ, 1 ਵੀਕ ਪੂਰਾ ਰਹਿ ਗਿਆ ਜੀ, 22 ਤਰੀਕ ਨੂੰ। ਜਿਹੜੇ ਨੇ ਨਹੀਂ ਵੀ ਵੋਟ ਪਾਈ ਹੈਗੀ, ਬਣਾਈ ਹੈਗੀ, ਪਲੀਜ਼ ਵੋਟ ਬਣਾਓ, ਬਣਾਉਣੀ ਬੜੀ ਈਜ਼ੀ ਹੈਗੀ ਆ। ਕੱਲ੍ਹ ਫ੍ਰਿਜ਼ਨੋ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਪੰਜਾਬੀ ਆ ਆਪਣੇ, ਉਹਨਾਂ ਨੇ ਜਿਹੜਾ ਜਸਵੰਤ ਸਿੰਘ ਖਾਲੜਾ ਨੇਬਰਹੁੱਡ ਪਾਰਕ ਆ ਉੱਥੇ ਵੋਟਰ ਰਜਿਸਟ੍ਰੇਸ਼ਨ ਡਰਾਈਵ ਜਿਹੜੀ ਚਲਾਈ ਸੀ, ਉੱਥੇ ਪੀਜ਼ਾ ਵਗੈਰਾ ਵੀ ਦਿੱਤਾ ਗਿਆ ਸਾਰੇ ਲੋਕਾਂ ਨੂੰ ਫ੍ਰੀ। ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਸਾਰੀਆਂ ਕਮਿਊਨਿਟੀਆਂ ਦੇ ਉੱਥੇ ਆਏ ਸੀ, ਪੰਜਾਬੀ ਦੇ ਤੇ ਆਏ ਸੀ, ਹੋਰ ਵੀ ਜਿਹੜੇ ਬਹੁਤ ਵੱਡੀ ਗਿਣਤੀ 'ਚ ਆਏ ਸੀ। ਸੋ ਸਾਨੂੰ ਬਿਲਕੁਲ ਜਿਹੜਾ ਆ ਵੋਟ ਬਣਾਉਣੀ ਚਾਹੀਦੀ ਆ। ਜੇ ਵੋਟ ਬਣਾਈ ਆ ਅਤੇ ਵੋਟ ਪਾਉਣੀ ਚਾਹੀਦੀ ਆ। ਜੇ ਵੋਟ ਪਾਉਂਗੇ ਫਿਰ ਹੀ ਜਾ ਕੇ ਜਿਹੜਾ ਆ ਤੁਹਾਡਾ ਹੱਕ ਹੋਊਗਾ ਵੀ ਕਿਸੇ ਨੂੰ ਕ੍ਰਿਟੀਸਾਈਜ਼ ਕਰਨ ਦਾ। ਅਤੇ ਕਿਉਂਕਿ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈਗੇ ਆ ਇਸ ਵਾਰੀ ਉਹ ਕ੍ਰਿਟੀਕਲ ਬਣੇ ਹੋਏ ਆ, ਖਾਸ ਕਰਕੇ ਜਿਹੜਾ ਪਬਲਿਕ ਬੈਨੀਫਿਟਸ ਵਾਲਾ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਪ੍ਰਪੋਜ਼ਲ ਕੀਤਾ ਹੀ ਆ। ਆਪਾਂ ਪਿਛਲੇ ਕਈ ਮਹੀਨਿਆਂ ਤੋਂ ਦੱਸਦੇ ਆਏ ਆ ਵੀ ਜੇ ਕਿਸੇ ਨੇ ਵੀ ਜਿਹੜਾ ਬੈਨੀਫਿਟ ਲਿਆ ਹੋਇਆ ਪਬਲਿਕ ਦਾ, ਅਤੇ ਉਹਨੂੰ ਜਿਹੜਾ ਆ ਉਹਦਾ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਰੋਕੀ ਜਾ ਸਕਦੀ ਆ ਜੇ ਉਹ ਅਪਰੂਵ ਹੋ ਜਾਂਦਾ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਨਵੀਆਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੁੰਦੀਆਂ ਉਹਦੇ ਬਾਰੇ ਆਪਾਂ ਤੁਹਾਨੂੰ ਇਸ ਪ੍ਰੋਗਰਾਮ 'ਚ ਜਾਣਕਾਰੀ ਦਿੰਦੇ ਰਹਿੰਦੇ ਹਾਂ, ਨਵੀਆਂ ਪਾਲਿਸੀਜ਼ ਦੇ ਉੱਤੇ ਜੋ ਕੁਛ ਵੀ ਬਣਦਾ ਆ। ਅਤੇ ਇਸੇ ਜਿਹੜੇ ਸਿਲਸਿਲੇ ਦੇ ਵਿੱਚ ਦੇਖੋ ਇਲੈਕਸ਼ਨਸ ਦਾ ਜਿਹੜਾ ਸੀਜ਼ਨ ਆ, ਆਪਾਂ ਵੱਖ-ਵੱਖ ਜਿਹੜੇ ਇਲਾਕਿਆਂ ਦੇ ਜਿੰਨੇ ਵੀ ਨੁਮਾਇੰਦੇ ਆ ਆਪਾਂ ਉਹਨਾਂ ਨੂੰ ਇੱਥੇ ਲਿਆਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕਰਾਂਗੇ, ਤੁਹਾਡੇ ਰੂਬਰੂ ਜਿਹੜੇ ਆ ਉਹ ਕਰਵਾਇਆ ਜਾ ਸਕੇ, ਤਾਂ ਜੋ ਤੁਸੀਂ ਵੀ ਜਿਹੜੀ ਆਪਣੀ ਕਿੱਧਰਲੇ ਪਾਸੇ ਨੂੰ ਵੋਟ ਪਾਉਣੀ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਕੇ ਤੁਸੀਂ ਆਪਣਾ ਫੈਸਲਾ ਉਹ ਤੁਸੀਂ ਕਰ ਸਕੋ। ਸੋ ਇਸੇ ਬਾਬਤ ਹਰਜੋਤ ਸਿੰਘ ਜੀ ਅੱਜ ਆਪਣੇ ਨਾਲ ਜਿਹੜੀ ਸੈਂਟਾ ਕਲਾਰਾ ਸਿਟੀ ਕੌਂਸਲ ਦੇ ਡਿਸਟ੍ਰਿਕਟ 2 ਦੇ ਵਿੱਚੋਂ ਜਿਹੜੇ ਇਲੈਕਸ਼ਨ ਲੜ ਰਹੇ ਨੇ ਰਾਜ ਚਾਹਲ ਜੀ, ਉਹ ਆਪਣੇ ਨਾਲ ਜੁੜੇ ਨੇ। ਆਪਾਂ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਰਾਜ ਚਾਹਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ ਤੇ ਹਰਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਜਿਹਾ ਉੱਚੀ ਬੋਲਿਓ। ਅਤੇ ਰਾਜ ਜੀ, ਤੁਸੀਂ ਇਲੈਕਸ਼ਨ ਦੇ ਵਿੱਚੋਂ ਇਸ ਵਾਰੀ ਸਿਟੀ ਕੌਂਸਲ ਦੇ, ਅਤੇ ਥੋੜ੍ਹਾ ਜਿਹਾ ਤੁਸੀਂ ਆਪਣੀ ਬੈਕਗਰਾਊਂਡ ਦਾ, ਐਜੂਕੇਸ਼ਨ ਦਾ, ਪਰਿਵਾਰ ਦਾ, ਕਦ ਤੋਂ ਇੱਥੇ ਰਹਿ ਰਹੇ ਉਹ ਜ਼ਰੂਰ ਦੱਸਿਓ, ਤਾਂ ਕਿ ਜਿੰਨੇ ਵੀ ਸਾਡੇ ਸਰੋਤੇ ਆ ਸੈਂਟਾ ਕਲਾਰਾ 'ਚ ਜਿਹੜੇ ਰਹਿੰਦੇ ਆ ਉਸ ਡਿਸਟ੍ਰਿਕਟ 'ਚ ਉਹਨਾਂ ਨੂੰ ਪਤਾ ਲੱਗੇ, ਪਲੱਸ ਆਲ ਓਵਰ USA ਜਿਹੜੇ ਕਈ ਵਾਰ ਰਿਸ਼ਤੇਦਾਰ ਤੁਹਾਡੇ ਉੱਤੇ ਹੁੰਦੇ ਆ, ਤਾਂ ਉਹ ਸੁਣ ਕੇ ਉਹਨਾਂ ਨੂੰ ਕਾਲ ਵੀ ਕਰਨ ਵੀ ਆਪਾਂ ਜਿਹੜੀ ਆ ਰਾਜ ਚਾਲ ਦੀ ਸਪੋਰਟ ਕਰਨੀ ਆ ਜੀ। ਹਾਂਜੀ ਹਰਜੋਤ ਜੀ, ਮੈਂ ਸੈਂਟਾ ਕਲਾਰਾ 'ਚ ਪਿਛਲੇ 23 ਸਾਲਾਂ ਤੋਂ ਰਹਿ ਰਿਹਾ। ਡੇ 1 ਤੋਂ ਜਦੋਂ ਮੈਂ USA ਆਇਆ ਤਾਂ ਮੈਂ ਸੈਂਟਾ ਕਲਾਰਾ 'ਚ ਹੀ ਹੈਗਾ। ਅਤੇ ਮੈਂ ਐਜੂਕੇਸ਼ਨ ਵਾਈਜ਼ MSc ਫਿਜ਼ਿਕਸ ਕੀਤੀ ਹੈ ਅਤੇ MBA ਕੀਤੀ, ਉਹ ਤੋਂ ਬਾਅਦ ਫਾਈਨੈਂਸ ਮਾਰਕੀਟਿੰਗ ਵਿੱਚ। ਅਤੇ ਮੇਰੀ ਇਨਵੋਲਵਮੈਂਟ ਸੈਂਟਾ ਕਲਾਰਾ ਸਿਟੀ 'ਚ ਲਾਸਟ 10 ਸਾਲ ਤੋਂ ਬਹੁਤ ਕਾਫੀ ਹੈ ਜੀ। ਕਰੰਟਲੀ ਮੈਂ ਹਾਂਜੀ ਕੰਟੀਨਿਊ। ਹਾਂਜੀ, ਕਰੰਟਲੀ ਮੈਂ ਲਾਸਟ 5 ਸਾਲ ਤੋਂ ਸੈਂਟਾ ਕਲਾਰਾ ਦਾ ਪਲੈਨਿੰਗ ਕਮਿਸ਼ਨਰ ਹੈਗਾ। ਅਤੇ ਉਹ ਤੋਂ ਪਹਿਲਾਂ ਮੈਂ ਸੈਂਟਾ ਕਲਾਰਾ ਵਿੱਚ ਇੰਟਰਨੈਸ਼ਨਲ ਐਕਸਚੇਂਜ ਕਮਿਸ਼ਨਰ ਵੀ ਸੀਗਾ। ਅਤੇ 2-3 ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈਗੀ ਸੈਂਟਾ ਕਲਾਰਾ ਦੀ, ਸੈਂਟਾ ਕਲਾਰਾ ਸਿਸਟਰ ਸਿਟੀਜ਼ ਹੈਗੀਆਂ ਜਿਹੜੀ ਕੰਡਕਟ ਕਰਦੀਆਂ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਜਾਪਾਨ ਨਾਲ, ਪੋਰਚੁਗਲ ਨਾਲ ਅਤੇ ਆਇਰਲੈਂਡ ਨਾਲ। ਮੈਂ ਉਹਦਾ ਫਾਰਮਰ ਪ੍ਰੈਜ਼ੀਡੈਂਟ ਅਤੇ ਕਰੰਟਲੀ ਬੋਰਡ ਮੈਂਬਰ ਹੈਗਾ। ਅਤੇ ਇੱਕ ਸਭ ਤੋਂ ਵੱਡੀ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈਗੀ ਹੈ ਸੈਂਟਾ ਕਲਾਰਾ ਦੀ ਮਿਸ਼ਨ ਸਿਟੀ ਕਮਿਊਨਿਟੀ ਫੰਡ, ਮੈਂ ਉਹਦੇ ਵੀ ਬੋਰਡ 'ਤੇ ਸੀਗਾ। ਅਤੇ ਕਰੰਟਲੀ ਮੈਂ ਲਾਇਬ੍ਰੇਰੀ ਫਾਊਂਡੇਸ਼ਨ ਦੀ ਬੋਰਡ 'ਤੇ ਹੈਗਾ ਸੈਂਟਾ ਕਲਾਰਾ ਦੀ। ਅਤੇ 2-3 ਕਾਫੀ ਚੀਜ਼ਾਂ ਅਸੀਂ
फाइट भी की लाइब्रेरी एक बंद होनी सी RDA फंडिंग इशूज तो ਉਹਦੇ ਲਈ ਮੈਂ ਤੇ ਮੇਰੀ ਫੈਮਿਲੀ ਨੇ ਕਾਫੀ फाइट ਕੀਤਾ ਤੇ ਆਪਣੀ ਕਮਿਊਨਿਟੀ ਵੱਲੇ ਆਈਏ ਤਾਂ ਅਸੀਂ ਕੁਝ ਪੇਰੈਂਟਸ ਨੇ ਮਿਲ ਕੇ 2009 ਵਿੱਚ ਪਹਿਲਾ ਬॉय ਸਕਾਊਟ ਸਿੱਖ ਟਰੂਪ ਸ਼ੁਰੂ ਕੀਤਾ ਸੀਗਾ ਜੀ 2009 ਜੀ ਤੇ ਉਹਦਾ ਮੈਂ ਪਹਿਲਾ ਸਕਾਊਟ ਮਾਸਟਰ ਸੀਗਾ ਤੇ ਦੋਨੋਂ ਬੱਚੇ ਮੇਰੇ ਈਗਲ ਸਕਾਊਟਸ ਹੈਗੇ ਆ ਤੇ ਉਸ ਟਰੂਪ ਨੇ ਆਈ ਥਿੰਕ ਬਾਈ ਨਾਓ 20 ਈਗਲ ਸਕਾਊਟਸ ਹੋਣੇ ਤੇ ਟਰੂਪ ਦੇ ਵਿੱਚ ਰਾਈਟ ਨਾਓ ਅਰਾਊਂਡ 35 ਬੱਚੇ ਹੈਗੇ ਹੁਣ ਐਨਰੋਲਡ ਬੱਚੇ ਹੈਗੇ ਜੀ ਤੇ ਆ ਮੇਰੀ ਇਨਵੋਲਵਮੈਂਟ ਹੈਗੀ ਹੈ ਤੇ ਵਿਦਿਨ ਦਾ ਸਿਟੀ ਐਂਡ ਆਪਣੀ ਕਮਿਊਨਿਟੀ ਵਿੱਚ ਸੋ ਬਹੁਤ ਵਧੀਆ ਸੋ ਹਾਜੀ ਕੁਆਲੀਫਾਈਡ ਤੁਸੀਂ ਇਸ ਚੀਜ਼ ਦੇ ਲਈ ਹੈਗੇ ਆ ਜਿੱਦਾਂ ਤੁਸੀਂ ਦੱਸਿਆ ਰਾਜ ਜੀ ਵੀ ਤੁਸੀਂ ਲੰਮੇ ਸਮੇਂ ਤੋਂ ਸਿਟੀ ਦੇ ਜਿਹੜੇ ਕਹਿ ਲਓ ਵੀ ਐਜ਼ ਏ ਪਲੈਨਿੰਗ ਕਮਿਸ਼ਨ ਜਾਂ ਹੋਰ ਬਾਕੀ ਫਾਊਂਡੇਸ਼ਨਸ ਦੇ ਜ਼ਰੀਏ ਤੁਸੀਂ ਇਨਵੋਲਵਡ ਹੋ ਰਾਈਟ ਨਾਓ ਜਿਹੜਾ ਰੀਸੈਂਟਲੀ ਇੱਕ ਇਹ ਵੀ ਚੀਜ਼ ਰਾਜ ਜੀ ਪਤਾ ਲੱਗੀ ਸੀ ਵੀ ਇਹ ਡਿਸਟ੍ਰਿਕਟ ਵਾਲਾ ਸਿਸਟਮ ਹੁਣੇ ਜਿਹੇ ਹੀ ਜਿਹੜਾ ਸੈਂਟਾ ਕਲਾਰਾ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਜੇ ਤੁਸੀਂ ਇਸ ਦੇ ਬਾਰੇ ਵੀ ਦੱਸੋ ਤੇ ਨਾਲੇ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਕਿਹੜੇ ਇਲਾਕਾ ਜਿਹੜਾ ਹੈ ਉਹ ਆਉਂਦਾ ਆ ਹਾਂਜੀ ਸੈਂਟਾ ਕਲਾਰਾ ਸਿਟੀ ਆਪਣੇ ਗ੍ਰੇਟਰ ਬੇ ਏਰੀਆ 'ਚ ਇੱਕੋ ਹੀ ਸਿਟੀ ਹੈਗਾ ਜਿੱਥੇ ਕੋਈ ਵੀ ਮਾਈਨੋਰਟੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਕਾਉਂਸਲ ਤੇ forever even though minority ਉੱਥੇ majority ਆ right ਹਾਂਜੀ ਉਦਾਂ ਮਾਈਨੋਰਟੀ ਮੈਜੋਰਟੀ ਸਿਟੀ ਹੈਗਾ ਬਟ ਇੱਥੇ ਕਦੇ ਵੀ ਕੋਈ ਵੀ ਨੌਨ ਵਾਈਟ ਕਾਉਂਸਲ ਮੈਂਬਰ ਨਹੀਂ ਬਣਿਆ ਜੀ ਸੋ ਰੀਸੈਂਟਲੀ ਦੇਵਰ ਲਾਸੂਟ ਹੋਇਆ ਸੀਗਾ ਸਿਟੀ ਦੇ ਅਗੇਂਸਟ which is called California Voting Rights Act ਦੇ against because California Voting Rights Act demand ਕਰਦਾ ਕਿ ਮਾਈਨੋਰਟੀ ਜਿੱਥੇ ਹੋਏ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਕਾਉਂਸਲ ਵਿੱਚ ਤੇ ਉਹ ਕੇਸ ਕੀਤਾ ਸੀ ਏਸ਼ੀਅਨ ਕੁਝ ਬੰਦੇ ਸੀਗੇ ਤੇ ਉਹ ਕੇਸ ਸਿਟੀ ਹਾਰ ਗਈ ਤੇ ਉਹ ਤੋਂ ਬਾਅਦ ਜੱਜ ਨੇ ਡਿਵਾਈਡ ਕੀਤਾ ਸਿਟੀ ਕਿਉਂਕਿ ਸਿਟੀ ਦਾ ਜਿਹੜਾ ਇਲੈਕਸ਼ਨ ਸਿਸਟਮ ਸੀਗਾ ਉਹ ਕਾਫੀ ਰਿਗਡ ਸੀਗਾ ਮਾਈਨੋਰਟੀ ਨੂੰ ਅੱਗੇ ਨਹੀਂ ਆਉਣ ਦਿੰਦਾ ਸੀਗਾ ਜੱਜ ਨੇ ਫਿਰ ਡਿਵਾਈਡ ਕੀਤੀ ਸਿਟੀ 6 ਡਿਸਟ੍ਰਿਕਟ ਵਿੱਚ ਤੇ ਕਰੰਟਲੀ ਇਸ ਸਾਲ ਇਲੈਕਸ਼ਨ ਸਿਰਫ 2 ਡਿਸਟ੍ਰਿਕਟ ਵਿੱਚ ਹੋ ਰਿਹਾ ਡਿਸਟ੍ਰਿਕਟ 2 ਤੇ ਡਿਸਟ੍ਰਿਕਟ 3 ਤੇ ਡਿਸਟ੍ਰਿਕਟ 2 ਦੀ ਬਾਉਂਡਰੀ ਜਿਹੜੇ ਫੈਮਿਲੀਅਰ ਹੈਗੇ ਆ ਆਪਣੇ ਸੈਂਟਾ ਕਲਾਰਾ ਦੀ ਜੀਓਗ੍ਰਾਫੀ ਨਾਲ ਲਿਟਲ ਬਿਟ ਜੀ ਆਪਾਂ ਅਲਕਮੀਨੋ ਤੇ ਚੱਲੀਏ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਸਨੀਵੇਲ ਵੱਲ ਲਾਰੈਂਸਵਲ ਤੇ ਸਾਰਾ ਨਾਰਥ ਪਾਰਟ ਉਹਦਾ ਅਲਕਮੀਨੋ ਦਾ ਅਪ ਟੂ ਬਾਵਰਸ ਤੋਂ ਈਸਟ ਆਪਣਾ ਡਿਸਟ੍ਰਿਕਟ 2 ਹੈਗਾ ਆ ਜਿਹੜਾ ਨਾਰਥ ਆਫ ਅਲਕਮੀਨੋ ਈਸਟ ਆਫ ਬਾਵਰਸ ਆ ਡਿਸਟ੍ਰਿਕਟ 2 ਹੈਗਾ ਜੀ ਆਪਣਾ ਡਿਸਟ੍ਰਿਕਟ ਤੇ ਥੋੜਾ ਜਿਹਾ ਏਰੀਆ ਆਪਾਂ ਅੱਜ ਮੌਂਟੇਗਿਊ ਜਾਈਏ ਤੇ ਡੈਲਾ ਕਰੂਜ਼ ਵੱਲ ਰਾਈਟ ਹੈਂਡ ਸਾਈਡ ਜਿੱਥੇ ਆਪਣੇ ਕਾਫੀ ਫੇਮਸ ਹੋਮਪੈਥੀ ਡਾਕਟਰ ਆਲਾ ਸਿੰਘ ਹੈਗੇ ਉਸ ਕੁਆਟਰ ਵਿੱਚ ਉਹ ਵੀ ਡਿਸਟ੍ਰਿਕਟ 2 ਵਿੱਚ ਆਉਂਦਾ ਜੀ ਜੀ ਠੀਕ ਹੈ ਸੋ ਇਹ ਜਿਹੜਾ ਇਲਾਕਾ ਜਿਹੜਾ ਇਸ ਦੇ ਵਿੱਚ ਹੈਗਾ ਆ ਤੇ ਰਾਜ ਚਾਹਲ ਜੀ ਜਿੱਦਾਂ ਤੁਸੀਂ ਦੱਸਿਆ ਵੀ ਮਾਈਨੋਰਟੀ ਰਿਪਰੈਜ਼ੈਂਟੇਸ਼ਨ ਇਸ ਦੇ ਵਿੱਚ ਇਸ ਸਿਟੀ ਦੇ ਵਿੱਚ ਨਹੀਂ ਰਹੀ ਸੋ ਤੁਸੀਂ ਇਸ ਵਾਰ ਇਲੈਕਸ਼ਨ ਦੇ ਵਿੱਚ ਲੜ ਰਹੇ ਹੋ ਲਾਸਟ ਟਾਈਮ ਇਲੈਕਸ਼ਨ ਬੜੀ ਇੱਕ ਹਿਸਾਬ ਦੇ ਨਾਲ ਕਰੀਬੀ ਜਿਹੜਾ ਕੰਮ ਰਿਹਾ ਸੀ 2000 ਵੋਟ ਦਾ ਜਿਹੜਾ ਉਸ ਟਾਈਮ ਦੇ ਉੱਤੇ ਕਹਿੰਦੇ ਫਰਕ ਜਿਹੜਾ ਰਿਹਾ ਸੀ ਇਲੈਕਸ਼ਨ ਦੇ ਵਿੱਚ ਪੁਰਾਣੀ ਮੇਅਰ ਤੁਹਾਡੇ ਅਗੇਂਸਟ ਜਿਹੜੇ ਉਹ ਖੜੇ ਸੀ ਪਰ ਇਸ ਵਾਰ ਕਹਿੰਦੇ ਐਂਡੋਰਸ ਵੀ ਕਰ ਰਹੇ ਆ ਤੁਹਾਨੂੰ ਹਾਂਜੀ ਹਾਂ ਤੇ ਲਾਸਟ ਤੁਸੀਂ ਬਿਲਕੁਲ ਕਰੈਕਟਲੀ ਸੈੱਟ ਕੀਤਾ ਕਿ ਆਪਣਾ 2000 ਦਾ ਉਹ ਸੀਗਾ 2016 ਵਿੱਚ ਜੀ ਤੇ ਉਹ ਮਤਲਬ ਮੇਰਾ ਕੈਂਡੀਡੇਟ ਜਿਹੜੇ ਮੇਰੇ ਪੋਜੀਸ਼ਨ ਸੀਗੀ 2 ਫੇਰੀ ਮੇਅਰ ਰਹਿ ਚੁੱਕੀ ਹੈ 3 ਫੇਰੀ ਕਾਉਂਸਲ ਮੈਂਬਰ ਠੀਕ ਹੈ ਤੇ ਐਤਕੀ ਆਪਾਂ ਨੂੰ ਸਪੋਰਟ ਕਰ ਰਹੇ ਹਾਂ ਮਤਲਬ ਐਂਡੋਰਸ ਕੀਤਾ ਉਹਨਾਂ ਨੇ ਫੁੱਲੀ ਜੀ ਤੇ ਹੋਰ ਵੀ ਐਂਡੋਰਸਮੈਂਟ ਹੈਗੀਆਂ ਜਿੱਦਾਂ ਆਪਣੇ ਬਾਬ ਵਿਕੋਸਕੀ ਹੈਗਾ ਸੈਨੇਟਰ ਉਹਨੇ ਵੀ ਐਂਡੋਰਸਮੈਂਟ ਕੀਤੀ ਆਪਾਂ ਨੂੰ ਜੀ ਤੇ ਸਭ ਤੋਂ ਵੱਡੀ ਐਂਡੋਰਸਮੈਂਟ ਆਪਾਂ ਨੂੰ ਹੁਣੇ ਹੀ ਲਾਸਟ ਫਰਾਈਡੇ ਮਿਲੀ ਹੈਗੀ ਹੈ ਮਰਕਰੀ ਨਿਊਜ਼ ਦੀ ਜੀ ਉਹਨਾਂ ਨੇ ਕਾਫੀ ਮਤਲਬ ਅੱਛਾ ਰਾਈਟ ਅਪ ਕੀਤਾ ਹੈ ਕਿ ਮੋਸਟ ਕੁਆਲੀਫਾਈਡ ਐਂਡ ਕੈਂਡੀਡੇਟ ਹੈਗੇ ਜੀ ਐਡੀਟੋਰੀਅਲ ਦੇਖਿਆ ਸੀਗਾ ਸੋ ਚੰਗੀ ਗੱਲ ਆ ਸੋ ਉਸ ਚੀਜ਼ ਦੇ ਲਈ ਵਧੀਆ ਆ ਤੇ ਰਾਜ ਜੀ ਇਹ ਦੱਸੋ ਵੀ ਸੈਂਟਾ ਕਲਾਰਾ ਦੀ ਐਜ਼ ਏ ਤੁਹਾਡੇ ਡਿਸਟ੍ਰਿਕਟ ਦੀ ਜਾਂ ਓਵਰਆਲ ਸਿਟੀ ਦੀਆਂ ਜਿਹਨੇ ਰਾਈਟ ਨਾਓ ਕੀ ਸਮੱਸਿਆਵਾਂ ਹੈਗੀਆਂ ਨੇ ਕਿਉਂਕਿ ਸੈਂਟਾ ਕਲਾਰਾ ਜਾਣਿਆ ਜਾਂਦਾ ਆ ਵੀ ਇੱਥੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਰੈਜ਼ੀਡੈਂਸ਼ੀਅਲ ਇਲਾਕਾ ਮੈਨੂੰ ਲੱਗਦਾ ਵੀ ਉੱਥੇ ਸ਼ਾਇਦ ਉਹ ਤੋਂ ਘੱਟ ਹੋਵੇ ਜਿੰਨਾ ਜਿਹੜਾ ਉੱਥੇ ਕੰਪਨੀਜ਼ ਹੈਗੀਆਂ ਆ ਕੀ ਆਮ ਲੋਕ ਜਿਹੜੇ ਆ ਇਸ ਚੀਜ਼ ਦੇ ਪ੍ਰਤੀ ਜਿਹੜੇ ਉਹ ਸੋਚ ਰੱਖਦੇ ਆ ਡੈਫੀਨੇਟਲੀ ਜਿਹੜੀ ਅਫੋਰਡੇਬਲ ਹਾਊਸਿੰਗ ਦਾ ਰੌਲਾ ਜਿਹੜਾ ਉੱਥੇ ਵੀ ਪੈਂਦਾ ਹੋਊਗਾ
ਹਾਂਜੀ, ਜੌਬਸ ਟੂ ਹਾਊਸਿੰਗ ਰੇਸ਼ੀਓ ਸੈਂਟਾ ਕਲਾਰਾ ਜਿੱਦਾਂ ਤੁਸੀਂ ਕਹਿ ਰਹੇ ਹੋ ਉਹ ਕਾਫੀ ਸਕਿਊਡ ਹੈਗੀ ਹੈ। ਮਤਲਬ ਇੱਕ ਹਾਊਸ ਵਾਸਤੇ 2.9 2.73 ਜੌਬਸ ਹੈਗੀਆਂ। ਉਹਦੇ ਕਰਕੇ ਕੀ ਹੋਇਆ ਵਾ ਕਿ ਜਿਹੜੀ ਰੈਂਟਸ ਹੈ ਉਹ ਬੜੇ ਹਾਈ ਹੈ। ਅਫੋਰਡੇਬਿਲਿਟੀ ਹਾਊਸਿੰਗ ਦੀ ਬਹੁਤ ਪ੍ਰੋਬਲਮ ਹੈ ਕਿਉਂਕਿ ਇਕੋਨਮੀ ਨੂੰ ਸਸਟੇਨ ਕਰਨ ਵਾਸਤੇ ਆਪਣੇ ਜਿਹੜੀ ਵਰਕਿੰਗ ਫੈਮਲੀਜ਼ ਹੈਗੀਆਂ ਉਹਨਾਂ ਨੂੰ ਵੀ ਆਪਾਂ ਨੂੰ ਅਕੋਮੋਡੇਟ ਕਰਨਾ ਪੈਂਦਾ ਹਰ ਜਗ੍ਹਾ ਤੇ ਜੀ, ਤੇ ਉਹ ਬਹੁਤ ਇਸ਼ੂ ਚੱਲੀ ਹੋਈ ਹੈ। ਤੇ ਇੱਥੇ ਇੱਕ ਚੀਜ਼ ਜਿਹੜੀ ਕਾਫੀ ਚਿਰ ਤੋਂ ਸਿਟੀ ਇਜ਼ ਨਾਟ ਲੁਕਿੰਗ ਆਫਟਰ ਇਜ਼ ਕਿ ਜਿਹੜੀ ਹਾਊਸਿੰਗ ਡਿਵੈਲਪਮੈਂਟ ਹੈਗੀ ਆ ਉਹ ਵੱਡੇ ਡਿਵੈਲਪਰਾਂ ਕੋਲ ਹੈ ਕਿ ਸਿਟੀ ਡਿਮਾਂਡ ਨਹੀਂ ਕਰਦੀ ਉਹਦੇ ਵਿੱਚ ਅਫੋਰਡੇਬਲ ਕੰਪੋਨੈਂਟ ਲਿਆਓ। ਮੈਂ ਐਜ਼ ਅ ਪਲੈਨਿੰਗ ਕਮਿਸ਼ਨਰ ਕਾਫੀ ਸਟ੍ਰੈਸ ਦਿੱਤਾ ਇਹਨਾਂ ਚੀਜ਼ਾਂ ਤੇ ਕਿ ਅਫੋਰਡੇਬਲ ਕੰਪੋਨੈਂਟ ਹਰ ਡਿਵੈਲਪਮੈਂਟ ਵਿੱਚ ਆਉਣਾ ਚਾਹੀਦਾ ਜੀ। ਤੋ ਆਫ ਲੇਟ ਇੱਕ ਆਰਡੀਨੈਂਸ ਪਾਸ ਵੀ ਹੋਇਆ ਕਾਫੀ ਪੁਸ਼ ਕਰਨ ਤੋਂ ਬਾਅਦ ਕਿ 15% ਹੁਣ ਅਫੋਰਡੇਬਿਲਿਟੀ ਕੰਪੋਨੈਂਟ ਲੈ ਕੇ ਆਵਾਂਗੇ ਉਹਦੇ ਵਿੱਚ। ਤੇ ਉਹਦੇ ਲਈ ਕਾਫੀ ਫਾਈਟ ਕੀਤਾ ਤੇ ਮੈਂ ਇਹ ਤੋਂ ਵੀ ਬਿਯੋਂਡ ਹੈਗਾ ਕਿਉਂਕਿ ਜਿਹੜੇ ਜਿੱਦਾਂ ਜੌਬਸ ਟੂ ਹਾਊਸਿੰਗ ਰੇਸ਼ੀਓ ਇੰਨੀ ਖਰਾਬ ਕਿਉਂ ਹੈ ਕਿਉਂਕਿ ਜਿਹੜੀ ਕਾਰਪੋਰੇਸ਼ਨਸ ਹੈਗੀਆਂ, ਲੈਟਸ ਟੇਕ ਐਗਜ਼ਾਮਪਲ ਐਨਵੀਡੀਆ, ਇੰਟੈਲ, ਐਰਿਕਸਨ ਜੀ, ਇਹਨਾਂ ਨੂੰ ਇੰਨਾ ਚੰਗਾ ਐਟਮੋਸਫੇਅਰ ਮਿਲਦਾ ਹੈ ਇੱਥੇ ਵਰਕਿੰਗ ਉਹਦੇ ਵਾਸਤੇ ਆਪਣੇ EMPLOYEES ਵਾਸਤੇ, ਪਰ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਟੁਵਰਡ ਸਿਟੀ ਸਰਵਿਸਿਜ਼ ਜਿਹੜੀ ਉਹਨਾਂ ਨੂੰ ਮਿਲ ਰਹੀ ਹੈ ਉਹ ਨਹੀਂ ਹੈਗਾ। ਤੇ ਮੇਰਾ ਆਈਡੀਆ ਹੈਗਾ ਕਿ ਇੱਕ ਤਾਂ ਜਿਹੜਾ 15% ਮਿਨੀਮਮ ਅਫੋਰਡੇਬਿਲਿਟੀ ਹਾਊਸਿੰਗ ਕੰਪੋਨੈਂਟ ਰੱਖੋ ਨੈਕਸਟ ਕੋਈ ਵੀ ਡਿਵੈਲਪਮੈਂਟ ਆਉਂਦੀ ਹੈ, ਪਲੱਸ ਜਿਹੜੀ ਰੈਂਟ ਵਾਸਤੇ ਹੈ ਇਹਨਾਂ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਥੋੜ੍ਹਾ ਬਹੁਤ ਕੰਟਰੀਬਿਊਟ ਕਰਨ ਇਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਓਵਰਆਲ, ਸੋ ਦੈਟ ਜਿਹੜੇ ਆਪਣੀ ਵਰਕਿੰਗ ਫੈਮਲੀਜ਼ ਹੈ ਉਹਨਾਂ ਦਾ ਕਿਸੇ ਤਰ੍ਹਾਂ ਆਪਾਂ ਹੈਲਪ ਕਰ ਸਕੀਏ, ਰੈਂਟ ਨੂੰ ਸਟੈਬਲਾਈਜ਼ ਕਰ ਸਕੀਏ, ਫਿਰ ਰੈਂਟ ਮਾਰਕੀਟ ਵਿੱਚ ਹੋਈ ਹੈ ਉਹਦੇ ਵਾਸਤੇ। ਹਾਂਜੀ ਸੁਰਾਜ ਜੀ, ਇੱਕ ਹੁੰਦਾ ਵੀ ਬਹੁਤ ਸਾਰੀਆਂ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਕੈਂਡੀਡੇਟਸ ਨੂੰ ਕਾਫੀ ਫਾਈਨੈਂਸ਼ੀਅਲੀ ਸਪੋਰਟ ਕਰਦੀਆਂ ਤੇ ਇਸ ਵਾਰੀ ਜਿਹੜਾ ਇਸ ਵਾਰੀ ਤੁਸੀਂ ਜਿਹੜਾ ਜਦ ਤੋਂ ਇਨਵੋਲਵ ਆ ਤੁਸੀਂ ਇਸ ਤੋਂ ਪਰੇ ਆ, ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੱਸੋ। ਹਾਂਜੀ, ਮਤਲਬ ਆਪਣੀ ਕੈਂਪੇਨ ਫਾਈਨੈਂਸ ਰਿਫਾਰਮ ਬਿਗ ਟਾਈਮ ਆਪਾਂ ਨੂੰ ਰਿਕੁਆਇਰਡ ਹੈਗਾ USA ਵਿੱਚ ਓਵਰਆਲ, ਬਟ ਸਿਟੀ ਲੈਵਲ ਇਜ਼ ਫਸਟ ਸਟੇਜ ਆਫ ਐਨੀਥਿੰਗ। ਤੇ ਇੱਥੇ ਵੀ ਕਾਫੀ ਇਨਵੋਲਵਮੈਂਟ ਹੈਗੀ ਸਾਡੇ ਬਿਲਡਰਸ ਦੀ ਇਨਟੂ ਦਾ ਇਲੈਕਟੋਰਲ ਸਿਸਟਮ। ਪਰ ਮੈਂ 2016 ਵਿੱਚ ਵੀ ਇਲੈਕਸ਼ਨ ਲੜਿਆ ਸੀਗਾ, ਮੈਂ ਬਿਲਕੁਲ ਕੋਈ ਵੀ ਕਾਰਪੋਰੇਟ ਮਨੀ ਨਹੀਂ ਲੈਂਦਾ ਹੈਗਾ, ਕੋਈ ਡਿਵੈਲਪਰ ਤੋਂ ਮਨੀ ਨਹੀਂ ਲੈਂਦਾ, ਕੋਈ ਕਾਰਪੋਰੇਟ ਮਨੀ ਨਹੀਂ ਲੈਂਦਾ, ਕੋਈ ਪੈਕ ਤੇ ਕੋਈ ਸਪੈਸ਼ਲ ਇੰਟਰਸਟ ਦੀ ਕੋਈ ਮਨੀ ਨਹੀਂ ਲੈਂਦਾ। ਕਿਉਂ? ਮੈਂ ਸੋਚਦਾ ਕਿ ਐਥੀਕਲੀ ਜੇ ਆਪਾਂ ਨੇ ਕੋਈ ਡਿਸੀਜ਼ਨ ਬਣਾਉਣਾ ਕਮਿਊਨਿਟੀ ਵਾਸਤੇ ਫੇਅਰ ਹੋ ਕੇ ਉਹ ਤਾਂ ਹੀ ਬਣਾ ਸਕਦੇ ਹਾਂ ਜਦ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਹੋਵਾਂਗੇ ਕਿ ਉਹਨਾਂ ਤੋਂ ਕੋਈ ਮਨੀ ਨਹੀਂ ਲਿੱਤੀ, ਉਹਨਾਂ ਨਾਲ ਕੋਈ ਮੇਰੀ ਸਾਂਝ ਨਹੀਂ ਹੈਗੀ ਉਹਨਾਂ ਨਾਲ, ਉਸ ਕਰਕੇ। ਤਾਂ ਉਹ ਪਿਛਲੇ 2016 ਵਿੱਚ ਵੀ ਇੱਦਾਂ ਹੀ ਕੀਤਾ ਸੀਗਾ ਤੇ ਹੁਣ ਵੀ ਮੈਂ ਬਿਲਕੁਲ ਕੋਈ ਕਾਰਪੋਰੇਟ ਮਨੀ, ਕੋਈ ਸਪੈਸ਼ਲ ਇੰਟਰਸਟ ਮਨੀ, ਕੋਈ ਪੈਕ ਮਨੀ ਕੁਛ ਨਹੀਂ ਲਿਆ ਹੈਗਾ। ਰੀਸੈਂਟਲੀ ਹੁਣ ਲਾਸਟ ਹਫਤੇ ਦੀ ਗੱਲ ਹੈ, ਮੈਨੂੰ ਈਮੇਲ ਆਈ ਇੱਕ ਬੇ ਏਰੀਆ ਬਿਲਡਰ ਐਸੋਸੀਏਸ਼ਨ ਵਗੈਰਾ ਦੀ, ਕਹਿੰਦੇ ਅਸੀਂ ਤੁਹਾਨੂੰ ਮਨੀ ਭੇਜਣੀ ਹੈ ਤੇ ਸਾਨੂੰ ਐਡਰੈਸ ਦੱਸੋ ਤੁਹਾਡਾ। ਤੇ ਮੈਂ ਉਹਨਾਂ ਨੂੰ ਕਹਤਾ ਮੈਂ ਸੌਰੀ, ਥੈਂਕ ਯੂ ਫॉर योर ਕੰਸੀਡਰੇਸ਼ਨ, ਤੇ ਮੈਂ ਕਾਰਪੋਰੇਟ ਮਨੀ ਬਿਲਕੁਲ ਨਹੀਂ ਲੈਂਦਾ ਹੈਗਾ। ਤਾਂ ਆਈ ਡਿਕਲਾਈਨ, ਆਈ ਈਵਨ ਸੈਂਟ ਚੈਕਸ ਬੈਕ ਕਿ ਜਿਹੜੇ ਆਏ ਹੈ ਕੋਈ ਕਿਸੇ ਨੇ ਭੇਜ ਵੀ ਦਿੱਤਾ ਤਾਂ ਮੈਂ ਚੈੱਕ ਵਾਪਸ ਭੇਜ ਦਿੰਦਾ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਰਾਜ ਚਾਹਲ ਜੀ ਆਪਾਂ ਤਾਂ ਆਸ ਕਰਦੇ ਹਾਂ ਇਹ ਜਿੱਤਣ, ਜੇ ਜਿੱਤਦੇ ਆ ਤੇ ਫਸਟ ਨੌਨ ਵਾਈਟ ਇਹ ਇਲੈਕਟਡ ਆਫੀਸ਼ੀਅਲ ਹੋਊਗੇ ਸੈਂਟਾ ਕਲਾਰਾ ਸਿਟੀ ਦੇ। ਬਹੁਤ ਵੱਡੀ ਸਿਟੀ ਆ ਤੇ ਬਹੁਤ ਹੀ ਵੱਡੀਆਂ ਜਿਹੜੀਆਂ ਕੰਪਨੀਆਂ ਉਹਦੇ ਵਿੱਚ ਹੈਗੀਆਂ ਆ। ਅਨਫੋਰਚੂਨੇਟ ਪਾਰਟ ਇਹ ਹੈ ਵੀ ਬਹੁਤ ਵੱਡੀ ਗਿਣਤੀ 'ਚ ਇੰਡੀਅਨ ਵੀ ਉੱਥੇ ਰਹਿੰਦੇ ਆ, ਪੰਜਾਬੀ ਵੀ ਰਹਿੰਦੇ ਆ, ਹੋਰ ਫਿਲਪੀਨੋ, ਸਾਰੀਆਂ ਕਮਿਊਨਿਟੀਆਂ ਆ। ਮਿਨੋਰਟੀ ਜਿੱਦਾਂ ਮੈਜੋਰਟੀ 'ਚ ਆ, ਜਦ ਕਿ ਮਿਨੋਰਟੀ ਦਾ ਕੋਈ ਵੀ ਬੰਦਾ ਉੱਥੇ ਰਿਪਰੈਜ਼ੈਂਟ ਨਹੀਂ ਕਰ ਰਿਹਾ ਜੀ। ਤੇ ਨਾਲ ਹੀ ਰਾਜ ਚਾਹਲ ਜੀ, ਕਿਉਂਕਿ ਸਭ ਨੂੰ ਪਤਾ ਹੈ ਵੀ ਤੁਹਾਡੇ ਉੱਥੇ ਕੰਪਨੀਜ਼ ਜ਼ਿਆਦਾ ਆ ਉਸ ਡਿਸਟ੍ਰਿਕਟ ਦੇ ਵਿੱਚ, ਤੁਸੀਂ ਪਲੈਨਿੰਗ ਕਮਿਸ਼ਨ ਦੇ ਵਿੱਚ ਵੀ ਰਹੇ ਹੋ। ਅਕਸਰ ਲੋਕ ਹਾਊਸਿੰਗ ਤੋਂ ਬਾਅਦ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਉੱਥੇ ਬਹੁਤ ਜਿਹੜੀਆਂ ਆ ਉਹਨਾਂ ਨੂੰ ਪ੍ਰੋਬਲਮ ਜਿਹੜੀ ਉਸ ਚੀਜ਼ ਨੂੰ ਆਉਂਦੀ ਆ। ਇਸ ਚੀਜ਼ ਦੇ ਪ੍ਰਤੀ ਵੀ ਕਿਸੇ ਚੀਜ਼ ਕੁਛ ਜਿਹੜਾ ਕੀਤਾ ਜਾ ਰਿਹਾ ਹੁਣ, ਜਿੱਦਾਂ ਗੇਮ ਹੋਣੀ ਹੁੰਦੀ ਆ ਉੱਥੇ, ਲਵਾਈ ਸਟੇਡੀਅਮ ਵੀ ਤੁਹਾਡੇ ਇਲਾਕੇ 'ਚ ਹੀ ਆ, ਚਲੋ ਉਹ ਤਾਂ ਵਨਸ ਇਨ ਏ ਵਾਈਲ ਵਾਲੀ ਗੱਲ ਆ, ਪਰ ਰੋਜ਼ਾਨਾ ਦਾ ਵੀਕ ਡੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦਾ, ਲੋਕ ਉਸ ਤੋਂ ਵੀ ਬਹੁਤ ਪਰੇਸ਼ਾਨ ਨੇ। ਹਾਂਜੀ, ਜਿੱਦਾਂ ਗਰੋਥ ਹੋਈ ਹੈ ਨਾ ਜੀ, ਇਨਅਪਰੋਪਰੀਏਟ ਗਰੋਥ, ਕਾਫੀ ਜਗ੍ਹਾ ਜਿਹੜੀ ਗਰੋਥ ਹੋਈ ਹੈ ਉਹ ਪ੍ਰੋਪਰਲੀ ਟ੍ਰੈਫਿਕ ਨੂੰ ਮਿਟੀਗੇਟ ਕਰਨ ਦੇ ਹਿਸਾਬ ਨਾਲ ਨਹੀਂ ਪ੍ਰੋਪਰ ਹੋਈ ਹੈਗੀ।
ਤੇ ਸੈਂਟਾ ਕਲਾਰਾ ਓਨਲੀ ਸਿਟੀ ਹੈਗਾ ਸਾਡੇ ਸਰਾਊਂਡਿੰਗ ਸਿਟੀ ਵਿੱਚ ਜਿੱਥੇ ਕੋਈ ਵੀ TDM ਪੈਨਲਟੀਜ਼ ਕਹਿੰਦੇ ਜਿਹਨੂੰ। TDM ਕੀ ਹੁੰਦਾ? ਟ੍ਰੈਫਿਕ ਡਿਮਾਂਡ ਮੈਨੇਜਮੈਂਟ। ਜਦੋਂ ਕੋਈ ਵੀ ਪਲਾਨ ਆਉਂਦਾ ਆਪਣੇ ਕੋਲ ਅਪਰੂਵਲ ਵਾਸਤੇ ਨਾ, ਤਾਂ ਡਿਵੈਲਪਰ ਕਹਿੰਦਾ ਜੀ ਮੈਂ ਆਹ ਮੈਜਰਸ ਲਵਾਂਗਾ ਟ੍ਰੈਫਿਕ ਨੂੰ ਘੱਟ ਕਰਨ ਵਾਸਤੇ, ਆਪਣੀ ਕਾਰ ਟ੍ਰਿਪਸ ਰਿਡਿਊਸ ਕਰਨ ਵਾਸਤੇ, ਤੇ ਉਹ ਰਾਈਟਿੰਗ ਵਿੱਚ ਦੇ ਦਿੰਦੇ ਆ ਕਿ ਆਹ ਮੈਂ ਮੈਜਰ ਕਰਨੇ ਆ। ਤੇ ਉਹ ਕੀ ਹੁੰਦਾ, ਸਿਟੀ ਉਹਨੂੰ ਰਿਵਿਊ ਕਰਦੀ ਹੈ ਆਫਟਰ 6 months ਔਰ ਈਅਰ ਕਿ ਆਹ ਜਿਹੜੇ ਮੈਜਰਸ ਇਹਨਾਂ ਨੇ ਕਹੇ ਸੀਗੇ ਆਹ ਐਕਚੁਅਲੀ ਇੰਪਲੀਮੈਂਟ ਕੀਤੇ ਆ ਨਹੀਂ ਕੀਤੇ। ਤੇ ਜਿੱਦਾਂ ਮਾਊਂਟੇਨ ਵਿਊ ਹੋ ਗਿਆ, ਸਨੀਵੇਲ ਹੋ ਗਿਆ, ਦੇ ਰਿਵਿਊ ਦੈਟ ਥਿੰਗ। ਅਤੇ ਉਹ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਜਿਹੜੀ ਪ੍ਰੋਪਰ ਮਿਟੀਗੇਸ਼ਨ ਟ੍ਰੈਫਿਕ ਦੀ ਨਹੀਂ ਕੀਤੀ, ਦੇ ਪੈਨਲਾਈਜ਼ ਦੈਮ $1 million $2 million ਉਹਨੂੰ ਪੈਨਲਾਈਜ਼ ਕਰਦੇ ਆ। ਤੇ ਉਹ ਫੰਡ ਇਕੱਠਾ ਕਰਕੇ ਫਿਰ ਉਹ ਟ੍ਰੈਫਿਕ ਲਾਈਟ ਸਿੰਕਰੋਨਾਈਜੇਸ਼ਨ ਵਾਸਤੇ ਜਾਂ ਕੋਈ ਟ੍ਰੈਫਿਕ ਲਾਈਟ ਸਮੂਦਨ ਕਰਨੀ ਹੈ, ਕੋਈ ਆਈਲੈਂਡ ਬਣਾਉਣਾ ਉਸ ਕਾਰਨਰ ਤੇ, ਉਹਦੇ ਵਾਸਤੇ ਯੂਜ਼ ਕਰਦੇ ਆ। ਤੇ ਐਜ਼ ਅ ਪਲੈਨਿੰਗ ਕਮਿਸ਼ਨਰ ਮੈਂ ਲਾਸਟ 3-4 ਸਾਲ ਤੋਂ ਆਪਣੀ ਸਿਟੀ ਦੇ ਪਿੱਛੇ ਪਿਆ ਹੋਇਆ ਹੈ ਕਿ ਆਪਾਂ ਵੀ TDM ਪੈਨਲਟੀਜ਼ ਲਾਈਏ। ਉਹ ਨਹੀਂ ਲਾ ਰਹੇ ਹੈਗੇ। ਯਾਰ ਥੋੜਾ ਨੈਕਸਸ ਹੈਗਾ, ਜਿੱਦਾਂ ਡਿਵੈਲਪਰ ਦਾ ਜਿਹੜੀ ਵੀ ਮਨੀ ਦਿੰਦੇ ਆ ਆਪਸ ਵਿੱਚ ਕੈਂਪੇਨ ਫੰਡਿੰਗ, ਤੇ ਇੱਕ ਤਾਂ ਆਹ ਪ੍ਰੋਬਲਮ ਹੈ। ਸੈਕਿੰਡ ਥਿੰਗ ਹੈਗੀ ਹੈ ਆਪਣਾ ਆਹ ਟੈਕਨੋਲੋਜੀ ਹੱਬ ਹੈਗਾ ਆਪਾਂ, ਵੀ ਆਰ ਦ ਨੰਬਰ 1 ਇਨ ਦਾ ਵਰਲਡ ਟੈਕਨੋਲੋਜੀ ਵਿੱਚ ਇੱਥੇ ਜੀ। ਪਰ ਆਪਾਂ ਜੇ ਟੈਕਨੋਲੋਜੀ ਦੀ ਸਿੰਪਲ ਇੰਪਲੀਮੈਂਟੇਸ਼ਨ ਹੈ ਨਾ, ਉਹ ਨਹੀਂ ਕਰ ਰਹੇ ਹੈਗੇ। ਹੁਣ ਮੈਂ ਪਿੱਛੇ HP ਦੀ ਕਾਨਫਰੰਸ ਵਿੱਚ ਗਿਆ ਸੀਗਾ, ਸਮਾਰਟ ਸਿਟੀਜ਼ ਦੀ ਉਹਦੇ ਬਾਰੇ ਸੀਗੀ ਜੀ। ਤੇ ਉਹ ਤੋਂ ਬਾਅਦ ਮੈਂ ਕਾਫੀ ਕੁਝ ਸਟੱਡੀ ਵੀ ਕੀਤਾ ਉਹਦੇ 'ਚ। ਜਿੱਦਾਂ ਯੂਰਪ ਵਿੱਚ ਬਰਸਲਸ ਵਿੱਚ ਇਹਨਾਂ ਨੇ ਟ੍ਰੈਫਿਕ ਲਾਈਟਸ ਬਣਾਈਆਂ, ਵੈਰੀ ਦੇ ਆਰ ਕਾਲਡ ਇੰਟੈਲੀਜੈਂਟ ਟ੍ਰੈਫਿਕ ਲਾਈਟਸ। ਓਕੇ। ਤਾਂ ਉਹਨਾਂ ਦਾ ਕੀ ਹੈਗਾ ਕਿ ਦੇ ਕੈਨ ਸੈਂਸ ਕਿੰਨੀ ਟ੍ਰੈਫਿਕ ਤੁਹਾਡੇ ਪਰਟੀਕੁਲਰ ਰਾਊਟ ਵਿੱਚ ਆ ਰਹੀ ਹੈ ਜੀ। ਐਂਡ ਇੱਕ ਟ੍ਰੈਫਿਕ ਲਾਈਟ ਦੂਜੀ ਟ੍ਰੈਫਿਕ ਲਾਈਟ ਨਾਲ ਬੇਸਿਕਲੀ ਟਾਕ ਕਰ ਸਕਦੀ ਹੈ, ਸਿੰਕ ਕਰਦੀ ਹੈ, ਇਲੈਕਟ੍ਰੋਨਿਕ ਸਿੰਕ ਕਰ ਸਕਦੀ ਹੈ। ਤੇ ਉਹਦੇ 'ਚ ਕੀ ਹੁੰਦਾ, ਲੈਟਸ ਸੇ ਦੇयर ਇਜ਼ ਅ ਟ੍ਰੈਫਿਕ ਫਲੋ ਔਨ ਅ ਪਰਟੀਕੁਲਰ ਟਾਈਮ, ਨਾਰਥ ਵੈਸਟ, ਨਾਰਥ ਔਰ ਸਾਊਥ ਹੀ ਜ਼ਿਆਦਾ ਹੈਗਾ, ਈਸਟ ਵੈਸਟ ਵਿੱਚ ਘੱਟ ਹੈ। ਤਾਂ ਉਹਨੇ ਆਟੋਮੈਟਿਕਲੀ ਈਸਟ ਵੈਸਟ ਦੀ ਟ੍ਰੈਫਿਕ ਲਾਈਟ ਘੱਟ ਕਰ ਦੇਣੀ ਹੈ ਮਿੰਟ, ਜਿੰਨਾ ਵੀ ਟਾਈਮ 5-10 ਸੈਕਿੰਡ, ਤੇ ਨਾਰਥ ਸਾਊਥ ਦਾ ਉਹਨੇ ਜ਼ਿਆਦਾ ਟਾਈਮ ਕਰ ਦੇਣਾ ਤਾਂ ਕਿ ਸਿੰਕਿੰਗ ਹੋ ਜੇ, ਪ੍ਰੋਪਰ ਟ੍ਰੈਫਿਕ ਲੰਘ ਜੇ, ਉਹ ਹੋਲਡ ਅਪ ਨਾ ਹੋਏ ਉੱਥੇ ਜੀ। ਤੇ ਆਹ ਚੀਜ਼ਾਂ ਆਪਾਂ ਇੱਥੇ ਲੈ ਕੇ ਨਹੀਂ ਆ ਰਹੇ। ਮਤਲਬ ਇਟਸ ਸੈਡ ਪਾਰਟ ਕਿ ਆਪਾਂ ਟੈਕਨੋਲੋਜੀ ਅਵੇਲੇਬਲ ਹੈਗੀ ਆ, ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ। ਹੁਣ ਗੂਗਲ ਦਾ ਡਾਟਾ ਹੈ, ਆਪਾਂ ਯੂ ਐਂਡ ਮੀ ਆਪਾਂ ਫੋਨ ਤੇ ਗੂਗਲ ਉਹ ਪਾਉਂਦੇ ਆ ਡਾਇਰੈਕਸ਼ਨਸ, ਰਾਈਟ ਜੀ ਜੀ। ਆਪਾਂ ਨੂੰ ਐਗਜ਼ੈਕਟਲੀ ਮਤਲਬ ਪਤਾ, ਆਲਮੋਸਟ ਐਗਜ਼ੈਕਟਲੀ ਪਤਾ ਲੱਗ ਜਾਂਦਾ ਮੈਨੂੰ ਕਿੰਨਾ ਟਾਈਮ ਲੱਗਦਾ, ਕਿੰਨੀ ਟ੍ਰੈਫਿਕ ਰਸਤੇ 'ਚ ਹੈਗੀ। ਬਿਲਕੁਲ। ਉਹ ਡਾਟਾ ਸਿਟੀ ਵੀ ਟੇਕ ਕੇਅਰ ਕਰ ਸਕਦਾ, ਸਿਟੀ ਵੀ ਉਹ ਡਾਟੇ ਨੂੰ ਲੈ ਕੇ ਆਪਣੀ ਆਹ ਇੰਟੈਲੀਜੈਂਟ ਟ੍ਰੈਫਿਕ ਲਾਈਟ ਵਿੱਚ ਸਿੰਕਰੋਨਾਈਜ਼ ਕਰ ਸਕਦਾ, ਤਾਂ ਕਿ ਤੁਸੀਂ ਉਹਨੂੰ ਲਾਈਟ ਨੂੰ ਦੇਖੋ ਕਿੱਧਰ ਟ੍ਰੈਫਿਕ ਜ਼ਿਆਦਾ ਹੈ, ਕਿੱਧਰ। ਆਹ ਜਿਹੜੇ ਇਨੋਵੇਟਿਵ ਵੇਜ਼ ਇਹਨਾਂ ਵੱਲ ਕੋਈ ਖਿਆਲ ਨਹੀਂ ਕਰ ਰਿਹਾ ਹੈਗਾ ਜੀ। ਮੈਂ ਇਹਨਾਂ ਉਹਦੇ ਪਿੱਛੇ ਹੈਗਾ ਕਿ ਇਹਨਾਂ ਨੂੰ ਇੰਪਲੀਮੈਂਟ ਕਰੋ ਤਾਂ ਕਿ ਜਿਹੜੀ ਟ੍ਰੈਫਿਕ ਹੈਗੀ ਆ ਉਹਨੂੰ ਚਲੋ ਘੱਟ ਤਾਂ ਨਹੀਂ ਹੋਈ, ਬਟ ਉਹਦੀ ਮੂਵਮੈਂਟ ਪ੍ਰੋਪਰ ਹੋ ਜਾਏ ਜੀ। ਦੈਟਸ ਮੋਰ ਇੰਪੋਰਟੈਂਟ ਉਹ ਹੋ ਜਾਏ। ਇੱਕ ਹੋਰ ਚੀਜ਼ ਹੈਗੀ ਇਹਦੇ ਵਿੱਚ, ਮਾਊਂਟੇਨ ਵਿਊ ਸਿਟੀ ਨੇ ਗੂਗਲ ਨਾਲ ਕੋਲੈਬੋਰੇਟ ਕਰਕੇ ਆਪਣੀ ਸ਼ਟਲ ਸਰਵਿਸ ਸ਼ੁਰੂ ਕੀਤੀ ਹੈ ਜੀ। ਲਾਸਟ 1 ਜਾਂ 2 ਸਾਲ ਤੋਂ ਚੱਲ ਰਹੀ ਹੈ। ਤੇ ਗੂਗਲ ਨੇ 6 ਇਲੈਕਟ੍ਰੀਕਲ ਬੱਸਿਸ ਮਾਊਂਟੇਨ ਵਿਊ ਸਿਟੀ ਨੂੰ ਫ੍ਰੀ ਵਿੱਚ ਦਿੱਤੀ ਹੋਈਆਂ, ਤੇ ਉਹਦੇ ਵਿੱਚ ਕੋਈ ਵੀ ਬੰਦਾ, ਕੋਈ ਵੀ ਰੈਜ਼ੀਡੈਂਟ ਟਰੈਵਲ ਕਰ ਸਕਦਾ। ਮਤਲਬ ਹੁਣ ਪ੍ਰੋਬਲਮ ਆਪਣੀ ਕੀ ਹੈਗੀ ਹੈ ਕਿ ਜਿਹੜਾ ਲਾਸਟ ਮਾਈਲ ਟਰੈਵਲ ਹੈ ਨਾ, ਉਹ ਬਹੁਤ ਪ੍ਰੋਬਲਮੈਟਿਕ ਹੈ। ਮੰਨ ਲਓ ਮੇਰਾ ਘਰ ਰੇਲਵੇ ਸਟੇਸ਼ਨ ਤੋਂ ਅੱਧਾ ਮੀਲ ਹੈ, ਮੈਂ ਉੱਥੇ ਜਾਵਾਂ ਕਿੱਦਾਂ ਜਾਵਾਂ, ਮੈਂ ਕਾਰ ਕੱਢਣੀ ਹੈ, ਮੈਂ ਜਾ ਨਹੀਂ ਸਕਦਾ ਉੱਥੇ। ਜਾਂ ਰੇਲਵੇ ਸਟੇਸ਼ਨ ਤੋਂ ਮੈਂ ਇੰਟਲ ਆਫਿਸ ਜਾਣਾ ਹੈ, 1.5 ਮੀਲ ਹੈਗਾ, ਉੱਥੇ ਕਿੱਦਾਂ ਜਾਵਾਂ। ਤਾਂ ਉਹ ਪ੍ਰੋਬਲਮ ਸੋਲਵ ਕਰਨ ਵਾਸਤੇ ਆ ਜਿਹੜੀ ਪ੍ਰਾਈਵੇਟ ਪਬਲਿਕ ਕੋਲੈਬੋਰੇਸ਼ਨ ਹੈ ਨਾ, ਆ ਬਹੁਤ ਜ਼ਰੂਰੀ ਹੈ ਜੀ। ਹੁਣ ਉਹ ਜਿਹੜੀ ਗੂਗਲ ਦੀ ਬੱਸਿਸ ਹੈ ਉਹ ਫ੍ਰੀ ਹੈ ਸਭ ਵਾਸਤੇ, ਐਂਡ ਇੰਨੀ ਉਹਨਾਂ ਨੇ ਐਪ ਬਣਾਤੀ ਕਿ ਤੁਹਾਨੂੰ ਬਸ ਪਤਾ ਕਿ ਕਿੰਨੀ ਦੂਰ ਹੈ, ਕਿੰਨੇ ਮਿੰਟ ਵਿੱਚ ਤੁਹਾਡੇ ਸਟੇਸ਼ਨ ਤੇ ਪਹੁੰਚ ਜਾਓਗੇ। ਅਕੋਰਡਿੰਗਲੀ ਯੂ ਕੈਨ ਵਾਕ ਟੂ ਦਾ ਸਟੇਸ਼ਨ, ਉਹਦੇ ਹਿਸਾਬ ਨਾਲ ਜਾ ਕੇ ਬੱਸ ਫੜ ਸਕਦੇ ਹੋ ਤੁਸੀਂ। ਆਹ ਚੀਜ਼ਾਂ ਇੰਪਲੀਮੈਂਟ ਕਰਨ ਵਾਸਤੇ ਮਤਲਬ ਮੈਂ ਕਹਿੰਦਾ ਕਿ
ਸਾਡੇ ਕੋਲ ਵੀ NVIDIA ਹੈਗਾ, ਇੰਟਲ ਹੈਗਾ, ਐਰਿਕਸਨ ਹੈਗਾ, ਅਸੀਂ ਉਹਨਾਂ ਨਾਲ ਕੋਲੈਬੋਰੇਟ ਕਰਕੇ ਕਿ ਤੁਸੀਂ ਵੀ ਆਹ ਸਰਵਿਸ ਸਾਡੇ ਸਿਟੀ 'ਚ ਸ਼ੁਰੂ ਕਰੋ ਤਾਂ ਕਿ ਉਹਦੇ 'ਚ ਫੈਸਿਲਿਟੇਟ ਕਰੇ ਕਾਰਾਂ, ਤਾਂ ਕਿ ਘੱਟ ਹੋ ਜਾਣ ਰੋਡ ਤੇ, ਟ੍ਰੈਫਿਕ ਵੀ ਮਿਟੀਗੇਟ ਹੋਏ ਜੀ। ਤੇ ਰਾਜਚਾਲ ਜੀ ਜ਼ਰੂਰ, ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ, ਜ਼ਰੂਰ ਤੁਸੀਂ ਦੱਸ ਦਿਓ ਵੀ ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਆ ਕਿਸ ਨੰਬਰ ਦੇ ਉੱਤੇ ਜਾਂ ਕਿਹੜੀ ਵੈਬਸਾਈਟ ਤੇ ਜਾ ਕੇ ਜਿਹੜੀ ਉਹ ਇਨਫੋਰਮੇਸ਼ਨ ਵੱਧ ਹੋਰ ਜਿਹੜੀ ਲੈ ਸਕਦੇ ਤੁਹਾਡੇ ਕੈਂਪੇਨ ਦੇ ਬਾਰੇ। ਹਾਂਜੀ ਮੈਂ ਇੱਕ ਹੀ ਰਿਕੁਐਸਟ ਹੈਗਾ ਕਿ ਆਪਣੀ ਕਮਿਊਨਿਟੀ ਪਹਿਲਾਂ ਤਾਂ ਪਲੀਜ਼ ਵੋਟ ਕਰੋ। ਆਪਾਂ ਵੋਟਿੰਗ ਪਰਸੈਂਟੇਜ ਆਪਣੀ ਬਹੁਤ ਘੱਟ ਹੈ ਤੇ ਉਹਨੂੰ ਥੋੜਾ ਜਿਹਾ ਇਨਕਰੇਜ ਕਰੀਏ ਕਿ ਵੋਟਿੰਗ ਪਰਸੈਂਟੇਜ ਆਪਣੀ ਵਧਾਈਏ, ਇਨਕਰੀਜ਼ ਕਰੋ। ਬੀ ਮੋਰ ਐਜੂਕੇਟਿਡ ਕਿ ਕੌਣ ਕੈਂਡੀਡੇਟ ਖੜੇ ਆ ਆਪਣੇ, ਉਹਨਾਂ ਨੂੰ ਸਪੋਰਟ ਕਰੋ। ਤੇ ਸੈਕੰਡ ਥਿੰਗ, ਮੇਰੀ ਵੈਬਸਾਈਟ ਹੈਗੀ ਰਾਜ ਫॉर ਸੈਂਟਾ ਕਲਾਰਾ, RAJFOR santaclara.com। ਤੇ ਉੱਤੇ ਜਾ ਕੇ ਤੁਸੀਂ ਮੇਰੇ ਬਾਰੇ ਹੋਰ ਪਤਾ ਕਰ ਸਕਦੇ ਆ ਤੇ ਉੱਤੇ ਕੰਟੈਕਟ ਵੀ ਕਰ ਸਕਦੇ ਆ। ਪਰ ਮੇਰੀ ਈਮੇਲ ਹੈਗੀ rajchahal@gmail, ਸਿੰਪਲ RAJCHAHAL@gmail.com, ਉੱਤੇ ਵੀ ਕੰਟੈਕਟ ਕਰ ਸਕਦੇ ਆ। ਤੇ ਪਲੀਜ਼ ਆਪਣਾ ਸਪੋਰਟ ਕਰੋ ਤੇ ਸਪਰੈਡ ਦਾ ਵਰਡ। ਅਗਰ ਜੇ ਤੁਸੀਂ ਸੈਂਟਾ ਕਲਾਰਾ ਰਹਿੰਦੇ ਆ ਤਾਂ ਦੈਟਸ ਪਰਫੈਕਟਲੀ ਫਾਈਨ, ਵੋਟ ਪਾਇਓ। ਅੱਜ ਸੈਂਟਾ ਕਲਾਰਾ ਨਹੀਂ ਵੀ ਰਹਿੰਦੇ, ਪਲੀਜ਼ ਕਾਲ ਯੂਰ ਪੀਪਲ ਜਿਹੜੇ ਸੈਂਟਾ ਕਲਾਰਾ ਰਹਿੰਦੇ, ਉਹਨਾਂ ਨੂੰ ਕਾਲ ਕਰਕੇ ਇੱਕ ਵਾਰੀ ਦੱਸੋ ਕਿ ਆਪਣਾ ਕੈਂਡੀਡੇਟ ਖੜਾ ਹੈਗਾ, ਪਲੀਜ਼ ਵੋਟ ਕਰਨ। ਜੀ ਧੰਨਵਾਦ ਜੀ, ਥੈਂਕ ਯੂ ਰਾਜਚਾਹਲ ਜੀ, ਤੁਸੀਂ ਸਮਾਂ ਕੱਢਿਆ। ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਰੋਤਿਓ, ਜਿੰਨੇ ਵੀ ਸਰੋਤੇ ਸਾਨੂੰ ਆਲ ਓਵਰ USA ਸੁਣ ਰਹੇ ਆ, ਕਈ ਵਾਰੀ ਕੀ ਹੁੰਦਾ ਜਿਹੜੇ ਏਰੀਏ 'ਚ ਆ ਵੋਟਰ ਉਹ ਤਾਂ ਵੋਟ ਪਾਉਣਗੇ, ਮੋਰਲ ਸਪੋਰਟ ਵੀ ਬਹੁਤ ਹੁੰਦੀ ਆ ਵੀ ਆਪਣਾ ਪੰਜਾਬੀ ਭਰਾ ਜਿਹੜਾ ਖੜਾ ਹੈਗਾ ਵੈਲ ਐਜੂਕੇਟਡ ਹੈਗਾ, ਪੜ੍ਹਿਆ ਲਿਖਿਆ ਹੈਗਾ ਤੇ ਵੈਲ ਕੁਆਲੀਫਾਈਡ ਆ, ਗੁੱਡ ਇਸ਼ੂਜ਼ ਦੇ ਉੱਤੇ ਜਿਹੜਾ ਉਹ ਲੜ ਰਿਹਾ ਹੈਗਾ ਆ। ਤੇ ਬੇ ਏਰੀਏ ਦੀ ਜਿਹੜੀ ਸਭ ਤੋਂ ਵੱਡੀ ਨਿਊਜ਼ ਪੇਪਰ ਹੈਗੀ ਸੈਨ ਹੋਜ਼ੇ ਮਰਕਰੀ ਨਿਊਜ਼, ਉਸਨੇ ਉਸਨੂੰ ਇੰਡੋਰਸ ਕੀਤਾ ਹੈਗਾ। ਸੋ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਆ, ਈਮੇਲ ਵੀ ਕਰ ਸਕਦੇ ਆ, ਮੋਰਲੀ ਵੀ ਸਪੋਰਟ ਕਰ ਸਕਦੇ। ਉਹਦੇ ਨਾਲ ਜਿਹੜਾ ਫਿਰ ਕੈਂਡੀਡੇਟ ਆ ਉਹਦੀ ਥੋੜ੍ਹੀ ਜਿਹੀ ਐਨਰਜੀ ਵੀ ਵੱਧਦੀ ਹੈਗੀ ਜੀ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਹਰਜੋਤ ਸਿੰਘ ਜੀ ਸਮਾਪਤ ਹੈ। ਤੇ ਨਾਲ ਹੀ ਆਪਾਂ ਬਾਕੀਆਂ ਨੂੰ ਵੀ ਜਿਹੜੇ ਆ ਉਹ ਸੱਦਾ ਦਿੰਦੇ ਆ, ਜਿਹੜੇ ਜਗ੍ਹਾ 'ਤੇ ਵੀ ਕੋਈ ਵੀ ਆਪਣੇ ਜਿਹੜੇ ਲੋਕ ਆ ਜੇ ਉਹ ਮੰਚ ਦੀ ਭਾਲ ਦੇ ਵਿੱਚ ਆ ਵੀ ਅਸੀਂ ਆਪਣੇ ਇਸ਼ੂਜ਼ ਜਿਹੜੇ ਹੈਗੇ ਆ ਉਹ ਤੁਸੀਂ ਲੈ ਕੇ ਆਉਣੇ ਆ। ਤੇ ਪੰਜਾਬੀ ਰੇਡੀਓ USA, ਕਿਉਂਕਿ ਹੁਣ ਦੇਖੋ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਆ, ਆਪਾਂ ਆਪਣੇ ਸਾਰਿਆਂ ਨੂੰ ਜਿਹੜੇ ਆ ਉਹ ਟਰਾਈ ਕਰਾਂਗੇ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਉਹ ਇਲੈਕਸ਼ਨ ਲੜ ਰਹੇ ਆ ਵੀ ਉਹ ਸਾਰਿਆਂ ਤੱਕ ਜਿਹੜੀ ਆ ਉਹ ਪਹੁੰਚਦੀ ਕਰੀਏ ਗੱਲ। ਸੋ ਡੈਫੀਨੇਟਲੀ ਤੁਸੀਂ ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਹੁਣ ਇਜਾਜ਼ਤ ਲੈਂਦੇ ਆ ਸਾਡੇ ਦੋਨਾਂ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।